ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿੰਦੀਓ। ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਭਿਖਹੁ ਨੈਣ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੂਜਰੀ ਮਹੱਲਾ ਪੰਜਵਾ। ਜਿਸ ਸਿਮਰਤ ਸਭ ਕਿਲ ਬਿਖ ਨਾਸਹਿ। ਪਿਤਰੀ ਹੋਏ ਉਦਾਰੂ ਸੋ ਹਰ ਹਰ ਤੁਮ ਸਦ ਹੀ ਜਪਹੁ। ਜਾ ਕਾ ਅੰਤ ਨ ਪਾਰੋ ਪੂਤਾ ਮਾਤਾ ਕੀ ਆਸੀਸ। ਨਿਮਖ ਨ ਵਿਸਰੋ ਤੁਮ ਕਉ ਹਰ ਹਰ। ਸਦਾ ਭਜਹੁ ਜਗਦੀਸ਼ ਰਹਾਉ। ਸਤਿਗੁਰ ਤੁਮ ਕਉ ਹੋਏ ਦਇਆਲਾ। ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ। ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ। ਹਰ ਸਿਮਰਤ ਆਨੰਦ ਅਨੰਤਾ ਰੰਗ ਤਮਾਸਾ ਪੂਰਨ ਆਸਾ। ਕਬਹਿ ਨਾ ਵਿਆਪੈ ਚਿੰਤਾ ਭਾਵਰ ਤੁਮਾਰਾ ਇਹ ਮਨ ਹੋਵਉ।
ਹਰ ਚਰਨ ਹੋ ਕਵਲਾ। ਨਾਨਕ ਦਾਸ ਉਨ ਸੰਗ ਲਪਟਾਇਓ, ਜਿਉ ਬੂੰਦ ਹੈ ਚਾਤਰਿਕ ਮੌਲਾ। ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ, ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਰਸ ਭਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਤ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੂਜਰੀ ਮਹੱਲਾ ਪੰਜਵਾ। ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਗੂਜਰੀ ਰਾਗ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇਹ ਸ਼ਬਦ ਅੰਦਰ ਜਿਵੇਂ ਮਾਤਾ ਭਾਨੀ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਅਸੀਸ ਬਖਸ਼ਿਸ਼ ਕੀਤੀ ਹੈ। ਜਿਸ ਸਮੇਂ ਗੁਰਿਆਈ ਦੀ ਦਾਤ ਪ੍ਰਾਪਤ ਕੀਤੀ ਔਰ ਜੀਵਨ ਦੇ ਅੰਦਰ ਸਾਧ ਸੰਗਤ ਜੀ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੰਦਿਆਂ ਹੋਇਆ ਬਹੁਤ ਵੱਡੀ ਸਿੱਖਿਆ ਵੀ ਦਿੱਤੀ ਹੈ ਕਿ ਐਸੀ ਹਰ ਇੱਕ ਮਾਂ ਆਪਣੇ ਧੀ ਚਾਹੇ ਪੁੱਤਰ ਹੈ ਆਪਣੀ ਔਲਾਦ ਨੂੰ ਅਸੀਸ ਦੇਵੇ। ਉਹ ਜੀਵ ਕਦਾਚਿਤ ਵੀ ਪਰਮਾਤਮਾ ਦੇ ਨਾਲੋਂ ਟੁੱਟ ਕੇ ਸੰਸਾਰ ਦੇ ਅੰਦਰ ਵਿਸ਼ਿਆਂ ਵਿਕਾਰਾਂ ਵਿੱਚ ਪਤਿਤ ਪੁਣੇ ਵਿੱਚ ਪੈ ਕੇ ਗਲਤਾਨ ਹੋ ਕੇ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰ ਸਕਦਾ। ਜਿਹੜਾ ਜੀਵ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦਾ ਹੈ, ਉਹ ਕਦੇ ਸੰਸਾਰ ਦੇ ਅੰਦਰ ਫਿਰ ਦਰ ਦਰ ਤੇ ਠੋਕਰਾਂ ਨਹੀਂ ਖਾਂਦਾ, ਕਦੇ ਕਿਸੇ ਪਾਸੇ ਭਟਕਦਾ ਨਹੀਂ ਹੈ। ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਿਮਰਨ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜੂਰ ਜਿਸ ਸਮੇਂ ਆਪਣੀ ਮਾਤਾ ਜੀ ਮਾਤਾ ਭਾਨੀ ਜੀ ਦੇ ਕੋਲ ਆਏ ਹਨ, ਬੜੇ ਪਿਆਰ ਅਦਬ ਦੇ ਸਹਿਤ ਨਮਸਕਾਰ ਕੀਤੀ ਹੈ ਤੇ ਸਤਿਗੁਰੂ ਜੀ ਨੂੰ ਜਿਵੇਂ ਮਾਤਾ ਜੀ ਨੇ ਅਸੀਸ ਬਖਸ਼ਿਸ਼ ਕੀਤੀ ਹੈ, ਇਹ ਸ਼ਬਦ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਨਿਰੂਪਣ ਕੀਤਾ ਹੈ। ਹਜੂਰ ਫਰਮਾਉਂਦੇ ਹਨ, ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਮਾਤਾ ਜੀ ਨੇ ਵਚਨ ਕੀਤਾ, ਕਹਿਣ ਲੱਗੇ ਜਿਸ ਪ੍ਰਮਾਤਮਾ ਦਾ ਸਿਮਰਨ ਕਰਨ ਨਾਲ ਬੱਜਰ ਭਾਵ ਵੀ ਨਾਸ਼ ਹੋ ਜਾਂਦੇ ਹਨ। ਮਨੁੱਖ ਦੇ ਕੀਤੇ ਪੂਰਬਲੇ ਜਨਮਾਂ ਦੇ ਪਾਪ ਕਰਮ ਸਾਧ ਸੰਗਤ ਜੀ ਨਸ਼ਟ ਹੋ ਜਾਂਦੀ ਹੈ ਪ੍ਰਮਾਤਮਾ ਦੇ ਸਿਮਰਨ ਕਰਨੇ ਕਰਕੇ। ਹੋਰ ਕੋਈ ਵੀ ਸੰਸਾਰ ਅੰਦਰ ਅਜਿਹਾ ਸਾਧਨ ਨਹੀਂ ਹੈ ਜੀਵਨ ਅੰਦਰ ਜਿਸ ਸਾਧਨ ਨੂੰ ਕਰਨ ਕਰਕੇ ਪਾਪ ਕਰਮਾਂ ਦੀ ਨਿਵਰਤੀ ਹੋ ਸਕੇ।
ਕੇਵਲ ਪਰਮੇਸ਼ਰ ਦੇ ਨਾਮ ਦਾ ਸਾਧਨ ਹੈ, ਜਿਸ ਕਰਕੇ ਪਾਪ ਨਸ਼ਟ ਹੋ ਜਾਂਦੇ, ਹਿਰਦਾ ਸ਼ੁੱਧ ਹੋ ਜਾਂਦਾ ਹੈ। ਜਿਸ ਸਿਮਰਤ ਸਭ ਕਿਲ ਵਿਖ ਨਾਸਹਿ, ਜਿਹੜੇ ਕਮਾਏ ਹੋਏ ਬੱਜਰ ਭਾਵ ਹੈ, ਜਿਸ ਵਾਹਿਗੁਰੂ ਦੀ ਸਿਮਰਨ ਕਰਨ ਨਾਲ ਸਾਰੇ ਹੀ ਨਾਸ਼ ਹੋ ਜਾਂਦੇ ਹਨ। ਪਿਤਰੀ ਹੋਏ ਉਧਾਰੋ, ਫਿਰ ਜੀਵ ਦਾ ਇਕੱਲਾ ਆਪਣਾ ਹੀ ਉਧਾਰ ਨਹੀਂ ਹੁੰਦਾ, ਸਤ ਸੰਗਤ ਜੀ ਪਿਤਰਾਂ ਦਾ ਵੀ ਉਧਾਰ ਹੋ ਜਾਂਦਾ ਹੈ। ਜਿਹੜੇ ਵੱਡੇ ਵਡੇਰੇ ਸਤ ਸੰਗਤ ਜੀ ਦਾਦੇ ਪੜਦਾਦੇ ਜੋ ਪਿਤਰ ਹਨ ਜੀਵ ਦੇ, ਜੇ ਉਹਨਾਂ ਦਾ ਉਧਾਰ ਨਹੀਂ ਨਾ ਹੋਇਆ, ਸੰਸਾਰ ਦੇ ਅੰਦਰ ਅਜੇ ਟੇਢੀਆਂ ਜੂਨਾਂ ਦੇ ਵਿੱਚ ਹੀ ਭਟਕ ਰਹੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਉਹਨਾਂ ਪਿਤਰਾਂ ਦਾ ਵੀ ਉਧਾਰ ਹੋ ਜਾਂਦਾ ਹੈ। ਤੇ ਕਈ ਵਾਰ ਮਹਾਰਾਜ ਸਿਵ ਜੀ ਦੇ ਬਚਨਾਂ ਅਨੁਸਾਰ ਇਹ ਜੀਵ ਜਿਉਂਦੇ ਜੀ ਤਾਂ ਮਾਤਾ ਪਿਤਾ ਦੀ ਕੋਈ ਸੇਵਾ ਨਹੀਂ ਕਰਦਾ, ਨਾ ਸਤਿਕਾਰ ਕਰਦਾ, ਨਾ ਆਗੇ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ, ਪਰ ਜਦੋਂ ਮੌਤ ਹੋ ਜਾਂਦੀ ਹੈ ਤੇ ਫਿਰ ਉਹਨਾਂ ਦੇ ਨਿਮਿਤ ਸ਼ਰਾਧ ਕਰਾਉਂਦਾ ਰਹਿੰਦਾ। ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਜਿਹੜੇ ਕਰਮ ਕਾਂਡ ਹਨ, ਕਰਮ ਕਾਂਡਾਂ ਨੂੰ ਕਰਨ ਦੇ ਨਾਲ ਕਦੇ ਪਿਤਰਾਂ ਦਾ ਉਧਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕਰਮ ਧਰਮ ਪਾਖੰਡ ਜੋ ਦੀਸਹਿ, ਤਿਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵਹੁ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਨਿਮਕ ਮਾਤਰ ਸਮੇਂ ਵਿੱਚ ਜੀਵਾਂ ਦਾ ਪਿਤਰਾਂ ਦਾ ਉਧਾਰ ਹੋ ਜਾਂਦਾ ਹੈ, ਜੇ ਕਿਤੇ ਏਕ ਚਿਤ ਹੋ ਕੇ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ। ਸਤ ਸੰਗਤ ਜੀ, ਜੀਵਤ ਪਿਤਰ ਨ ਮਾਨੇ ਕੋ, ਮੂਹੇ ਸਰਾਧ ਕਰਾਹੀ, ਪਿਤਰ ਭੀ ਬਪਰੇ ਕਹੋ ਕਿਉ ਪਾਵੇ, ਕਊਆ ਕੂਕਰ ਖਾਹੀ। ਜਿਨ੍ਹਾਂ ਨਿਮਿਤ ਸਰਾਧ ਕਰਾਉਂਦਾ ਕਿ ਸਾਡੇ ਪਿਤਰਾਂ ਨੂੰ ਇਹ ਪ੍ਰਸ਼ਾਦ ਲੰਗਰ ਪ੍ਰਸ਼ਾਦ ਮਿਲੇਗਾ, ਤਰ੍ਹਾਂ ਤਰ੍ਹਾਂ ਦੇ ਪਕਵਾਨ ਉਹਨਾਂ ਨੂੰ ਜਾ ਕੇ ਪ੍ਰਾਪਤ ਹੋਣਗੇ, ਮਹਾਰਾਜ ਕਹਿੰਦੇ ਉਹਨਾਂ ਨੂੰ ਕਊਏ ਜਾਂ ਕੂਕਰ ਕੁੱਤੇ ਖਾ ਜਾਂਦੇ, ਉਹਨਾਂ ਪਿਤਰਾਂ ਨੂੰ ਪ੍ਰਸ਼ਾਦ ਕਿੱਥੋਂ ਜਾ ਕੇ ਪ੍ਰਾਪਤ ਹੋ ਸਕਦਾ ਹੈ। ਇਹ ਤਾਂ ਜਿਉਂਦੇ ਜੀ ਹੀ ਉਹਨਾਂ ਦੀ ਸੇਵਾ ਕਰਨ ਦਾ ਫਰਜ਼ ਬਣਦਾ ਹੈ। ਇਸ ਕਰਕੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ, ਜਿਸ ਸਿਮਰਤ ਸਭ ਕਿਲ ਵਿਖ ਨਾਸਹਿ, ਪਿਤਰੀ ਹੋਹਿ ਉਧਾਰੋ। ਹੇ ਪ੍ਰਾਣਾ ਤਾਰੇ ਜੀਵਾ, ਪਿਤਰਾਂ ਦਾ ਵੀ ਉਧਾਰ ਹੋ ਜਾਂਦਾ ਹੈ, ਸਾਰੀ ਕੋਲ ਮਹਾਰਾਜ ਕਹਿੰਦੇ ਪਵਿੱਤਰ ਹੋ ਜਾਂਦੀ ਹੈ ਪ੍ਰਮਾਤਮਾ ਦਾ ਸਿਮਰਨ ਕਰਨ ਨਾਲ। ਸੋ ਹਰ ਹਰ ਤੁਮ ਸਦ ਹੀ ਜਪਹੁ, ਉਹ ਹਰੀ ਅਕਾਲ ਪੁਰਖ ਪ੍ਰਮਾਤਮਾ ਨੂੰ ਸਦਾ ਸਦਾ ਲਈ ਆਪ ਦੀ ਜਪਣਾ ਕਰੋ, ਜੋ ਹਰ ਇੱਕ ਥਾਂ ਤੇ ਹਰ ਸਮੇਂ ਵਿਆਪਕ ਰਹਿੰਦਾ ਹੈ, ਸਰਬ ਵਿਆਪਕ ਪ੍ਰਮਾਤਮਾ ਜੀ ਦਾ ਸਵਰੂਪ ਹੈ। ਉਸ ਪਰਮੇਸ਼ਰ ਨੂੰ ਇਹ ਨਹੀਂ ਕਿ ਔਕੜ ਦੇ ਸਮੇਂ ਯਾਦ ਕਰਨਾ, ਹਰ ਸਮੇਂ ਹਰ ਵੇਲੇ ਅਕਾਲ ਪੁਰਖ ਪਰਮੇਸ਼ਰ ਦੀ ਯਾਦ ਹਿਰਦੇ ਵਿੱਚ ਹੋਣੀ ਚਾਹੀਦੀ ਹੈ। ਪ੍ਰਮਾਤਮਾ ਨੂੰ ਕਦਾਚਿਤ ਵੀ ਹਿਰਦੇ ਵਿਸਾਰਨਾ ਨਹੀਂ ਚਾਹੀਦਾ, ਨਹੀਂ ਤਾਂ ਔਕੜ ਦੇ ਸਮੇਂ ਹੀ ਕੋਈ ਸਾਧ ਸੰਗਤ ਜੀ ਦੁੱਖ ਤਕਲੀਫ ਦਾ ਸਮਾਂ ਹੋਵੇ, ਉਦੋਂ ਹੀ ਅਸੀਂ ਰੱਬ ਨੂੰ ਚੇਤੇ ਕਰਦੇ ਹਾਂ। ਬਹੁਤਾਤ ਵੀ ਸਾਡਾ ਇਦਾਂ ਦਾ ਸੁਭਾਅ ਬਣਿਆ ਹੋਇਆ ਹੈ, ਪਤਾ ਕਿ ਹੁਣ ਕੋਈ ਵੀ ਸਾਡਾ ਸੰਗੀ ਸਾਥੀ ਨਹੀਂ, ਕੋਈ ਵੀ ਸਾਡਾ ਸਹਾਇਕ ਬਣਨ ਵਾਲਾ ਨਹੀਂ ਹੈ, ਫਿਰ ਪ੍ਰਮਾਤਮਾ ਨੂੰ ਚੇਤੇ ਕੀਤਾ ਜਾਂਦਾ ਹੈ। ਪਰ ਹਜੂਰ ਨੇ ਉਚਾਰਨ ਕੀਤਾ ਹੈ, ਕਬੀਰ ਕਾਮ ਪਰੇ ਹਰ ਸਿਮਰੀਐ, ਐਸਾ ਸਿਮਰਹੁ ਨਿਤ, ਅਮਰਾਪੁਰ ਬਾਸਾ ਕਰਹੁ, ਹਰ ਗਿਆ ਬਹੋਰੈ ਬਿਤ। ਮਹਾਰਾਜ ਸਤਿਗੁਰੂ ਜੀ ਨੇ ਭਗਤ ਰਸਨਾ ਦੁਆਰਾ ਉਚਾਰਨ ਕੀਤਾ ਹੈ, ਜਿਵੇਂ ਲੋੜ ਪੈਣ ਤੇ ਰੱਬ ਨੂੰ ਚੇਤੇ ਕਰਦਾ ਨਾ ਔਕੜ ਦੇ ਸਮੇਂ, ਇੱਕ ਚਿਤ ਹੋ ਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜਦਾ ਹੈ, ਇਉਂ ਕਿਤੇ ਨੇਤਾ ਪ੍ਰਤੀ ਨੇਮ ਤੇ ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਜੇ ਪ੍ਰਮਾਤਮਾ ਨੂੰ ਚੇਤੇ ਕਰੇ, ਤੂੰ ਸੰਸਾਰ ਦੇ ਜੰਮਣ ਮਰਨ ਤੋਂ ਰਹਿਤ ਹੋ ਕੇ ਅਮਰ ਪਦਵੀ ਨੂੰ ਪ੍ਰਾਪਤ ਕਰ ਸਕਦਾ ਹੈ। ਅਮਰਪੁਰੀ ਵਿੱਚ ਤੇਰਾ ਨਿਵਾਸ ਹੋ ਜਾਵੇਗਾ, ਜੇ ਹਰ ਰੋਜ਼ ਪਿਆਰ ਦੇ ਨਾਲ ਪ੍ਰਮਾਤਮਾ ਨੂੰ ਚੇਤੇ ਕਰਨਾ ਕਰੇ। ਜਾ ਕਾ ਅੰਤ ਨ ਪਾਰੋ, ਤੇ ਮਹਾਰਾਜ ਕਿਸ ਪਰਮੇਸ਼ਰ ਦਾ ਸਿਮਰਨ ਕਰਨਾ, ਕਿਸ ਦਾ ਨਾਮ ਜਪਣਾ ਚਾਹੀਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਜਿਸ ਵਾਹਿਗੁਰੂ ਜੀ ਦੇ ਸਰੂਪ ਦਾ ਉਰਾਰ ਪਾਰ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ, ਉਸ ਵਾਹਿਗੁਰੂ ਦਾ ਸਿਮਰਨ ਕਰਨਾ ਕਰੋ। ਪੂਤਾ ਮਾਤਾ ਕੀ ਆਸੀਸ, ਮਾਤਾ ਭਾਨੀ ਜੀ ਅਸੀਸ ਬਖਸ਼ਿਸ਼ ਕਰ ਰਹੇ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ। ਪੂਤਾ ਐ ਪੁੱਤਰ ਜੀ, ਤੁਹਾਨੂੰ ਇਸ ਮਾਤਾ ਦੀ ਅਸੀਸ ਹੈ। ਤੇ ਫਿਰ ਸਾਧ ਸੰਗਤ ਜੀ ਅਸੀਸ ਕਿਹੋ ਜਿਹੀ ਦੇ ਰਹੇ ਹਨ।
ਕਿਉਂਕਿ ਜੇ ਕਿਤੇ ਬੱਚੇ ਦਾ ਘਰ ਦੇ ਵੀ ਜਨਮ ਹੋਵੇ ਜਾਂ ਕੋਈ ਸਾਧ ਸੰਗਤ ਜੀ ਜਨਮ ਦਿਨ ਦਾ ਕਈ ਵਾਰ ਘਰ ਦੇ ਵਿੱਚ ਕੋਈ ਪ੍ਰੋਗਰਾਮ ਬਣਾਇਆ ਜਾਂਦਾ ਤੇ ਸਕੇ ਸੰਬੰਧੀ ਰਿਸ਼ਤੇਦਾਰਾਂ ਨੂੰ ਬੁਲਾਇਆ ਜਾਂਦਾ ਹੈ, ਜਾਂ ਸਾਧ ਸੰਗਤ ਜੀ ਪੁੱਤਰ ਦਾ ਘਰ ਵਿੱਚ ਜਨਮ ਹੋਣ ਦੀ ਖੁਸ਼ੀ ਦੇ ਵਿੱਚ ਹੀ ਕੋਈ ਨਾ ਕੋਈ ਘਰ ਦੇ ਵਿੱਚ ਪ੍ਰੋਗਰਾਮ ਕੀਤਾ ਜਾਂਦਾ ਹੈ। ਤੇ ਜਿਹੜੇ ਸਾਡੇ ਬਜ਼ੁਰਗ ਆ ਨਾ, ਅਸੀਸ ਪਤਾ ਕਿਦਾਂ ਦਿੰਦੇ, ਪੁੱਤਰ ਤੇਰੀ ਲੰਬੀ ਉਮਰ ਹੋਵੇ, ਤੂੰ ਲੰਬੀਆਂ ਉਮਰਾਂ ਮਾਣੇ, ਇਦਾਂ ਦੀਆਂ ਅਸੀਸਾਂ ਦਿੰਦੇ ਆ। ਪਰ ਮਾਤਾ ਭਾਨੀ ਜੀ ਕਿਹੋ ਜਿਹੀ ਅਸੀਸ ਦੇ ਰਹੇ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ। ਗਰੀਬ ਨਵਾਜ ਸਤਿਗੁਰੂ ਜੀ ਸਾਨੂੰ ਵੀ ਸੇਧ ਦੇ ਰਹੇ ਹੈ ਕਿ ਕਿਵੇਂ ਆਪਣੇ ਬੱਚਿਆਂ ਨੂੰ ਅਸੀਸ ਕਿਹੋ ਜਿਹੀ ਦੇਣੀ ਚਾਹੀਦੀ ਹੈ। ਹਜੂਰ ਬਖਸ਼ਿਸ਼ ਕਰਦੇ ਹਨ, ਨਿਮਖ ਨਾ ਵਿਸਰੋ ਤੁਮ ਕਉ ਹਰ ਹਰ। ਐ ਪੁੱਤਰ, ਬਹੁਤਾ ਸਮਾਂ ਤਾਂ ਕਿ ਇੱਕ ਨਿਮਕ ਮਾਤਰ ਸਮਾਂ ਵੀ ਪਰਮੇਸ਼ਰ ਤੁਹਾਡੇ ਹਿਰਦੇ ਵਿਸਰਨਾ ਨਹੀਂ ਚਾਹੀਦਾ। ਪਰਮਾਤਮਾ ਐਸੀ ਆਪ ਜੀ ਦੇ ਕਿਰਪਾ ਕਰੇ, ਨਿਮਕ ਮਾਤਰ ਸਮਾਂ ਵੀ ਕਿਤੇ ਅੱਖ ਝਮਕਣ ਤੋਂ ਥੋੜਾ ਜਿੰਨਾ ਸਮਾਂ ਵੀ ਪਰਮਾਤਮਾ ਦੀ ਯਾਦ ਨਾ ਵਿਸਰਨਾ ਕਰੇ। ਸਦਾ ਭਜਹੁ ਜਗਦੀਸ਼, ਤੇ ਸਦਾ ਸਦਾ ਜੀਵਨ ਪਰਯੰਤ ਹਰੀ ਅਕਾਲ ਪੁਰਖ ਪਰਮਾਤਮਾ ਨੂੰ ਭਜਨ ਕਰਨਾ ਕਰੋ। ਜਗਤ ਦਾ ਮਾਲਕ ਜੋ ਈਸ਼ਵਰ ਹੈ, ਉਸ ਪਰਮਾਤਮਾ ਦਾ ਭਜਨ ਕਰਨਾ ਕਰੋ। ਇਹ ਸਾਡੀ ਅਸੀਸ ਹੈ। ਪਰ ਸਾਧ ਸੰਗਤ ਜੀ, ਜੇ ਮਾਂ ਆਪ ਭਜਨੀਕ ਹੋਵੇਗੀ, ਭਜਨ ਕਰਦੀ ਹੋਵੇਗੀ, ਤਾਂ ਹੀ ਆਪਣੀ ਔਲਾਦ ਨੂੰ, ਬੱਚੇ ਨੂੰ ਅਸੀਸ ਦੇਵੇਗੀ ਨਾ। ਜੇ ਆਪ ਹੀ ਹਰ ਸਮੇਂ ਟੈਲੀਵਿਜ਼ਨ ਦੇ ਅੱਗੇ ਬੈਠੇ ਰਹਿਣਾ, ਸੀਰੀਅਲ ਦੇਖਦੇ ਰਹਿਣਾ, ਤੇ ਉਹ ਆਪਣੇ ਪੁੱਤਰ ਨੂੰ ਕਿਵੇਂ ਅਸੀਸ ਦੇਵੇਗੀ ਕਿ ਸਤਿਗੁਰੂ ਜੀ ਦੇ ਦਰਸ਼ਨ ਕਰਿਆ ਕਰ, ਗੁਰੂ ਕੀ ਸੰਗਤ ਵਿੱਚ ਜਾ ਕੇ ਜੁੜਿਆ ਕਰ, ਅੰਮ੍ਰਿਤ ਵੇਲੇ ਉੱਠ ਕੇ ਭਜਨ ਬੰਦਗੀ ਕਰਿਆ ਕਰ। ਜਿਸ ਮਾਂ ਨੇ ਆਪ ਹੀ ਦਿਨ ਚੜੇ, ਸੂਰਜ ਚੜੇ ਤੇ ਉੱਠਣਾ, ਉਹ ਆਪਣੇ ਪੁੱਤਰ ਨੂੰ ਕਿਵੇਂ ਆਖ ਸਕਦੀ ਹੈ ਕਿ ਪੁੱਤਰ ਅੰਮ੍ਰਿਤ ਵੇਲੇ ਉੱਠਣਾ ਬੜਾ ਜੀਵਨ ਦੇ ਅੰਦਰ ਲਾਹੇਵੰਦ ਹੈ। ਅੰਮ੍ਰਿਤ ਵੇਲੇ ਉੱਠਿਆ ਕਰ, ਇਸ਼ਨਾਨ ਪਾਨ ਕਰਕੇ ਮਨ ਨੂੰ ਪਵਿੱਤਰ ਕਰਨ ਦੇ ਵਾਸਤੇ ਪ੍ਰਮਾਤਮਾ ਦਾ ਭਜਨ ਕਰਿਆ ਕਰ। ਉਹ ਮਾਂ ਕਿਵੇਂ ਆਪਣੇ ਪੁੱਤਰ ਨੂੰ ਆਖ ਸਕਦੀ ਹੈ। ਸਾਧ ਸੰਗਤ ਜੀ, ਇਸ ਲਈ ਗਰੀਬ ਨਵਾਜ ਹਜੂਰ ਕਹਿੰਦੇ ਹਨ, ਇਹ ਮਾਂ ਦੀ ਏਦਾਂ ਦੀ ਅਸੀਸ ਹੋਣੀ ਚਾਹੀਦੀ, ਆਪਣੇ ਭਾਵੇਂ ਧੀ ਹੈ ਤੇ ਭਾਵੇਂ ਪੁੱਤਰ ਹੈ। ਇਹੋ ਜਿਹੀ ਅਸੀਸ ਦੇਵੇ ਕਿ ਆਉਣ ਵਾਲੇ ਸਮੇਂ ਵਿੱਚ ਗੁਰੂ ਚਰਨਾਂ ਦੇ ਨਾਲ ਧੀ ਚਾਹੇ ਪੁੱਤਰ ਉਹਦਾ ਪਿਆਰ ਬਣ ਜਾਵੇ, ਗੁਰੂ ਚਰਨਾਂ ਦੇ ਨਾਲ ਪ੍ਰੀਤ ਬਣ ਜਾਵੇ। ਫਿਰ ਕਦਾਚਿਤ ਵੀ ਸਾਧ ਸੰਗਤ ਜੀ ਬੱਚਾ ਪਤਿਤ ਪੁਣੀ ਵਿੱਚ ਗਦੇ ਹੈ। ਉਸੇ ਤਰ੍ਹਾਂ ਦੇ ਢੰਗ ਦੇ ਨਾਲ ਉਹ ਬੱਚਾ ਜੀਵਨ ਆਪਣਾ ਨਿਰਵਾਹ ਕਰਦਾ ਹੈ। ਤੇ ਕਈ ਵਾਰ ਸਾਧ ਸੰਗਤ ਜੀ, ਆਪ ਨੂੰ ਪਤਾ ਹੀ ਹੈ ਕਿ ਛੋਟੇ ਛੋਟੇ ਬੱਚੇ ਹੁੰਦੇ ਆ, ਤੇ ਸਾਧ ਸੰਗਤ ਜੀ ਉਹ ਕਿੰਨੇ ਕਿੰਨੇ ਮੰਦੇ ਸ਼ਬਦ ਆਪਣੀ ਰਸਨਾ ਤੋਂ ਬੋਲ ਰਹੇ ਹੁੰਦੇ, ਗਾਲਾਂ ਕੱਢਦੇ ਆ। ਆਖਰਕਾਰ ਉਹ ਬਾਹਰੋਂ ਤਾਂ ਕਿਸੇ ਨੇ ਸਿਖਾਈਆਂ ਨਹੀਂ, ਘਰ ਦੇ ਵਿੱਚ ਜੇ ਉਹਨਾਂ ਦੇ ਸਾਹਮਣੇ ਕੋਈ ਸਾਧ ਸੰਗਤ ਜੀ ਇਦਾਂ ਦੇ ਅਜੋਗ ਸ਼ਬਦ ਬੋਲਦਾ, ਉਹ ਬੱਚਾ ਉਸੇ ਤਰ੍ਹਾਂ ਦੇ ਸੰਸਕਾਰ ਧਾਰਨ ਕਰੀ ਜਾਂਦਾ। ਤੇ ਜੇ ਕਿਤੇ ਰੱਬ ਦਾ ਨਾਮ ਕੋਈ ਘਰ ਦੇ ਵਿੱਚ ਜਪਦਾ, ਤੇ ਬੱਚਾ ਵੀ ਜ਼ਰੂਰ ਮੁਖ ਤੋਂ ਸਤਨਾਮ ਸ੍ਰੀ ਵਾਹਿਗੁਰੂ ਆਖੇਗਾ। ਇਹ ਜਿੱਦਾਂ ਦੇ ਸੰਸਕਾਰ ਹੁੰਦੇ ਆ ਨਾ, ਉਸੇ ਤਰ੍ਹਾਂ ਦਾ ਬੱਚਾ ਜੀਵਨ ਨਿਰਵਾਹ ਕਰਦਾ, ਉਸੇ ਤਰ੍ਹਾਂ ਹੀ ਉਦਾਂ ਦੇ ਗੁਣ ਧਾਰਨ ਕਰ ਲੈਂਦਾ। ਫਿਰ ਜ਼ਿੰਦਗੀ ਵੀ ਉਸੇ ਢੰਗ ਦੇ ਨਾਲ ਹੀ ਆਪਣੀ ਬਤੀਤ ਕਰਦਾ ਹੈ। ਤੇ ਜੇ ਸੰਸਕਾਰ ਹੀ ਬੱਚੇ ਨੂੰ ਮਾੜੇ ਮਿਲਦੇ ਪਏ ਆ, ਤੇ ਫਿਰ ਉਹ ਸੁਚੱਜੇ ਢੰਗ ਦੇ ਨਾਲ ਕਿਵੇਂ ਆਪਣਾ ਜੀਵਨ ਨਿਰਵਾਹ ਕਰੇਗਾ। ਫਿਰ ਉਹ ਕਿਵੇਂ ਸਾਧ ਸੰਗਤ ਜੀ ਸਾਬਤ ਸੂਰਤ ਹੋ ਕਰਕੇ ਪੰਜਾਂ ਕਕਾਰਾਂ ਦਾ ਨਿਤਨੇਮ ਦਾ ਧਾਰਨੀ ਬਣ ਕੇ ਅੰਮ੍ਰਿਤ ਵੇੜੇ ਦਾ ਧਾਰਨੀ ਕਿਵੇਂ ਬਣ ਸਕਦਾ ਹੈ, ਸਤਿਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਕਿਵੇਂ ਚੱਲ ਸਕਦਾ ਹੈ, ਇਹ ਨਾਮੁਮਕਿਨ ਹੈ। ਇਸ ਲਈ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ ਕਿ ਹਰ ਇੱਕ ਮਾਂ ਨੂੰ ਇਹੋ ਜਿਹੀ ਅਸੀਸ ਦੇਣੀ ਚਾਹੀਦੀ ਹੈ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਵਿਸਰੋ ਤੁਮ ਕਉ ਹਰ ਹਰ, ਸਦਾ ਭਜੋ ਜਗਦੀਸ਼। ਜੀਵਨ ਪਰਯੰਤ ਹਰੀ ਅਕਾਲ ਪੁਰਖ ਪ੍ਰਮਾਤਮਾ ਦਾ ਭਜਨ ਕਰਨਾ ਕਰ, ਕਦੇ ਵੀ ਪ੍ਰਮਾਤਮਾ ਦਾ ਸਿਮਰਨ ਤੇਰੇ ਹਿਰਦਿਓਂ ਵਿਸਰੇ ਨਾ। ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਸਤਿਗੁਰ ਤੁਮ ਕਉ ਹੋਏ ਦਇਆਲਾ। ਫਿਰ ਮਾਤਾ ਜੀ ਕਹਿਣ ਲੱਗੇ ਕਿ ਪੂਰੇ ਸਤਿਗੁਰੂ ਜੀ
ਭਾਵ ਆਪ ਜੀ ਦੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੁਹਾਡੇ ਤੇ ਦਿਆਲੂ ਹੋਏ ਹਨ। ਸੰਤ ਸੰਗ ਤੇਰੀ ਪ੍ਰੀਤ, ਜਿਸ ਕਰਕੇ ਸੰਤਾਂ ਮਹਾਂਪੁਰਖਾਂ ਦੇ ਨਾਲ ਬੰਦਗੀ ਕਰਨ ਵਾਲੇ ਬ੍ਰਹਮ ਵੇਤੇ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਤੁਹਾਡੀ ਪ੍ਰੀਤ ਬਣੀ ਹੈ। ਅਥਵਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਪੂਰੇ ਸਤਿਗੁਰੂ ਜੀ ਦੀ ਜਿਸ ਜੀਵ ਤੇ ਕਿਰਪਾ ਹੋ ਜਾਂਦੀ ਹੈ ਨਾ, ਉਹਨਾਂ ਦੀ ਸਾਧ ਸੰਗਤ ਜੀ ਬੰਦਗੀ ਕਰਨ ਵਾਲੀ ਸਤਿਪੁਰਸ਼ਾਂ ਮਹਾਂਪੁਰਖਾਂ ਦੇ ਨਾਲ ਪ੍ਰੀਤ ਬਣ ਜਾਂਦੀ ਹੈ। ਨਹੀਂ ਤਾਂ ਮਨੁੱਖ ਦਾ ਸੁਭਾਅ ਹੈ ਖੋਟੀ ਸੰਗਤ ਦੇ ਨਾਲ ਹਰ ਸਮੇਂ ਪਿਆਰ ਕਰਦਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ਥੋੜਾ ਸਮਾਂ ਵੀ ਬੈਠਣਾ ਚੰਗਾ ਨਹੀਂ ਲੱਗਦਾ, ਮਨ ਨੂੰ ਭਾਉਂਦਾ ਨਹੀਂ ਹੈ। ਤੇ ਕੁਸੰਗਤ ਦੇ ਵਿੱਚ ਭਾਵੇਂ ਸਾਰਾ ਦਿਨ ਬੈਠ ਕੇ ਨਿੰਦਿਆ ਚੁਗਲੀ ਕਰਦਾ ਰਹੇ, ਭੰਡੀ ਕਰਦਾ ਰਹੇ, ਜਾਂ ਸਾਧ ਸੰਗਤ ਜੀ ਬੁਰੀਆਂ ਆਦਤਾਂ ਨੂੰ ਧਾਰਨ ਕਰਦਾ ਰਹੇ, ਉਹ ਭਾਵੇਂ ਸਾਰਾ ਦਿਨ ਲੰਘ ਜਾਵੇ, ਉਹ ਪਤਾ ਨਹੀਂ ਲੱਗਦਾ ਕਿ ਸਮਾਂ ਕਿਹੜੇ ਵੇਲੇ ਲੰਘ ਗਿਆ, ਪਰ ਉਹਦਾ ਕੋਈ ਪਛਤਾਤਾਪ ਵੀ ਨਹੀਂ ਕਰਦਾ। ਪਰ ਜੇ ਗੁਰਮੁਖਾਂ ਦੀ ਬੰਦਗੀ ਕਰਨ ਵਾਲੇ, ਨਾਮ ਜਪਣ ਵਾਲਿਆਂ ਦੀ ਸੰਗਤ ਕਰਨੀ ਪੈ ਜਾਵੇ ਤੇ ਫਿਰ ਤਾਂ ਬਸ ਹਰ ਸਮੇਂ ਕਦੇ ਸਿਰ ਦਰਦ ਕਰਦਾ ਤੇ ਕਦੇ ਢਿੱਡ ਪੀੜ ਹੁੰਦੀ ਹੈ, ਬਹਾਨੇ ਬਣਾਉਂਦਾ ਰਹਿੰਦਾ। ਇਦਾਂ ਦੀ ਇਸ ਮਨ ਦੀ ਹਾਲਤ ਹੈ। ਪਰ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਜੀਵਾ ਸਤਿਗੁਰ ਤੁਮ ਕੋ ਹੋਏ ਦਇਆਲਾ, ਸੰਤ ਸੰਗ ਤੇਰੀ ਪ੍ਰੀਤ। ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਨਾਲ ਤੇਰੀ ਪ੍ਰੀਤ ਬਣ ਜਾਵੇ, ਉਹਨਾਂ ਦੀ ਸੰਗਤ ਕਰਨੇ ਦੀ ਤੇਰੇ ਮਨ ਵਿੱਚ ਰੁਚੀ ਬਣ ਜਾਵੇ, ਐਸੀ ਤੈਨੂੰ ਅਸੀਸ ਹੈ। ਕਾਪੜ ਪਤ ਪਰਮੇਸ਼ਰ ਰਾਖੀ, ਜੀਵਨ ਦੇ ਅੰਦਰ ਜੋ ਪਰਮਾਤਮਾ ਨੇ ਪ੍ਰੇਮ ਰੂਪੀ ਪਟੋਲਾ ਦਿੱਤਾ ਹੈ ਨਾ, ਇਹ ਕੱਪੜਾ ਭਾਵ ਪਤ ਇੱਜ਼ਤ ਰੱਖਣ ਦੇ ਵਾਸਤੇ ਹੈ। ਜਿਵੇਂ ਤਨ ਦੀ ਸਾਧ ਸੰਗਤ ਦੀ ਇੱਜ਼ਤ ਕੱਜਣ ਦੇ ਵਾਸਤੇ ਪ੍ਰਤੱਖ ਕੱਪੜਾ ਧਾਰਨ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਪਰਮਾਤਮਾ ਦੇ ਘਰ ਦੇ ਵਿੱਚ ਇੱਜ਼ਤ ਬਰਕਰਾਰ ਰਹਿਣਾ ਕਰੇ, ਲੋਕ ਪਰਲੋਕ ਦੀ ਵੀ ਸ਼ਰਮਿੰਦਿਆ ਨਾ ਹੋਣਾ ਕਰੇ। ਪਰਮਾਤਮਾ ਨੇ ਪ੍ਰੇਮ ਰੂਪੀ ਕੱਪੜਾ ਦਿੱਤਾ ਹੈ, ਜੋ ਗੁਰਮੁਖਾਂ ਨੇ ਆਪਣੇ ਹਿਰਦੇ ਅੰਦਰ ਧਾਰਨ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਨੂੰ ਮਾਤਾ ਜੀ ਅਸੀਸ ਬਖਸ਼ਿਸ਼ ਕਰਦੇ ਨੇ, ਕਾਪੜ ਪਤ ਪਰਮੇਸ਼ਰ ਰਾਖੀ। ਕਹਿੰਦੇ ਹਰੀ ਅਕਾਲ ਪੁਰਖ ਪਰਮੇਸ਼ਰ ਨੇ ਆਪ ਜੀ ਦੀ ਰੱਖਿਆ ਕੀਤੀ ਹੈ, ਤੁਹਾਡੇ ਰਖਵਾਲੇ ਬਣੇ ਹਨ। ਭੋਜਨ ਕੀਰਤਨ ਨੀਤ, ਜੋ ਨਿਤਾ ਪ੍ਰਤੀ ਤੁਹਾਨੂੰ ਇਹ ਭੋਜਨ ਦਿੱਤਾ ਹੈ ਕੀਰਤਨ ਕਰਨੇ ਦਾ। ਗੁਰਮੁਖਾਂ ਦੀ ਖੁਰਾਕ ਸਾਧ ਸੰਗਤ ਜੀ ਪਰਮੇਸ਼ਰ ਦਾ ਕੀਰਤਨ ਹੈ, ਵਾਹਿਗੁਰੂ ਜੀ ਦਾ ਜਸ ਹੈ। ਪਰਮਾਤਮਾ ਦਾ ਨਾਮ ਜਪ ਕੇ ਹੀ ਮਨ ਉਹਨਾਂ ਦਾ ਰੱਜਦਾ ਹੈ। ਸੰਸਾਰ ਦੀ ਆਸਾਂ ਤ੍ਰਿਸ਼ਨਾ ਤੋਂ ਉਪਰਾਮ ਹੋ ਕਰਕੇ ਮਨ ਤ੍ਰਿਪਤ ਹੋ ਜਾਂਦਾ ਹੈ, ਮਨ ਰੱਜ ਜਾਂਦਾ ਹੈ, ਜਿਵੇਂ ਜਿਵੇਂ ਪਰਮਾਤਮਾ ਦਾ ਜਸ ਕਰਦੇ ਹਨ। ਕਿਉਂਕਿ ਗੁਰ ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਜਿਸ ਸਮੇਂ ਭਾਈ ਸੱਤਾ ਤੇ ਭਾਈ ਬਲਵੰਡ ਜੀ ਤਿੰਨਾਂ ਨੇ ਮਨ ਵਿੱਚ ਹੰਕਾਰ ਕੀਤਾ ਸੀ ਕਿ ਸਾਡੇ ਤੋਂ ਬਿਨਾਂ ਗੁਰੂ ਘਰ ਦੇ ਵਿੱਚ ਕੀਰਤਨ ਕੌਣ ਕਰ ਸਕਦਾ ਹੈ। ਇਹ ਦੋਨੋਂ ਗੁਰਸਿੱਖ ਆਸਾ ਕੀ ਵਾਰ ਦਾ ਕੀਰਤਨ ਕਰਿਆ ਕਰਦੇ ਸਨ। ਜਦੋਂ ਹੰਕਾਰ ਕੀਤਾ ਫਿਰ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਆਪ ਆਪਣੇ ਹੱਥਾਂ ਵਿੱਚ ਸਰੰਦਾ ਲੈ ਕਰਕੇ ਸਾਧ ਸੰਗਤ ਜੀ ਆਸਾ ਦੀ ਵਾਰ ਦਾ ਕੀਰਤਨ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲਾਇਆ, ਮੁਖੀ ਸਿੱਖਾਂ ਨੂੰ ਨਾਲ ਲਾ ਕਰਕੇ ਐਸਾ ਅੰਮ੍ਰਿਤਮਈ ਰਸਮਈ ਗੁਰਬਾਣੀ ਦਾ ਕੀਰਤਨ ਕੀਤਾ। ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੋਇਆ ਕਿ ਕੰਧਾਂ ਦੇ ਵਿੱਚੋਂ ਵੀ ਅੰਮ੍ਰਿਤ ਰਸ ਚੋਣ ਲੱਗ ਪਿਆ ਸੀਗਾ। ਇਸ ਪ੍ਰਕਾਰ ਸਾਧ ਸੰਗਤ ਜੀ ਬਾਬਾ ਸ਼ਾਮ ਸਿੰਘ ਜੀ ਬੰਦਗੀ ਕਰਨ ਵਾਲੇ ਮਹਾਂਪੁਰਖ ਹੋਏ ਹਨ, ਬੜੇ ਉੱਚੇ ਸੁੱਚੇ ਜੀਵਨ ਵਾਲੇ। 70 ਸਾਲ ਲਗਾਤਾਰ ਉਹਨਾਂ ਨੇ ਨਿਸ਼ਕਾਮ ਸੇਵਾ ਕੀਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਸਰੰਦੇ ਦੇ ਨਾਲ ਉਹਨਾਂ ਨੇ ਸਾਧ ਸੰਗਤ ਜੀ ਆਸਾ ਕੀ ਵਾਰ ਅੰਮ੍ਰਿਤ ਵੇਲੇ ਕੀਰਤਨ ਕਰਨਾ, ਫਿਰ ਸ਼ਾਮ ਦੇ ਸਮੇਂ ਆਰਤੀ ਦਾ ਕੀਰਤਨ ਕਰਨਾ। ਇਉਂ 70 ਸਾਲ ਉਹਨਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਕੀਰਤਨ ਕਰਨੇ ਦੀ। ਗੁਰਮੁਖਾਂ ਦੀ ਖੁਰਾਕ ਬਣ ਜਾਂਦੀ ਹੈ, ਆਤਮਾ ਦੀ ਖੁਰਾਕ ਬਣਾ ਲੈਂਦੀ ਹੈ, ਜੋ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਕਰਦੇ ਹਨ। ਮਹਾਰਾਜ ਕਹਿੰਦੇ ਵਾਹਿਗੁਰੂ ਨੇ ਆਪ ਤੇ ਕਿਰਪਾ ਕੀਤੀ ਹੈ ਕਿ ਅਕਾਲ ਪੁਰਖ ਪਰਮੇਸ਼ਰ ਦੀ ਬਖਸ਼ਿਸ਼ ਨਾਲ ਕੀਰਤਨ ਨੂੰ ਵੀ ਤੁਹਾਨੂੰ ਭੋਜਨ ਪ੍ਰਾਪਤ ਹੋਣਾ ਕੀਤਾ ਹੈ। ਵਾਹਿਗੁਰੂ ਦਾ ਜਸ ਕਰਦੇ ਹੋ ਜੀਵਨ ਦੇ ਅੰਦਰ ਤੁਹਾਨੂੰ ਆਹਾਰ ਇਹ 36 ਪ੍ਰਕਾਰ ਦਾ ਭੋਜਨ ਮਿਲਿਆ ਹੈ। ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ,
ਆਤਮਿਕ ਰਸ ਦੇਣ ਵਾਲਾ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ, ਜੋ ਅਮਰ ਕਰਨ ਵਾਲੀ ਸ਼ਕਤੀ ਹੈ। ਅੰਮ੍ਰਿਤ ਪੀਵਹੁ ਸਦਾ ਚਿਰ ਜੀਵੋ, ਸਦੀਵੀ ਕਾਲ ਵਾਸੀ ਚਿਰੰਕਾਲ ਤੱਕ ਕਹਿੰਦੀ ਜੀਵਤ ਭਾਵ ਦੇ ਵਿੱਚ ਰਹਿਣਾ ਕਰੋ। ਕਿਉਂਕਿ ਜਿਹੜਾ ਜੀਵ ਆਤਮਿਕ ਰਸ ਪੀ ਲੈਂਦਾ ਨਾ, ਪਰਮੇਸ਼ਰ ਦਾ ਨਾਮ ਰਸ ਚੱਖ ਲੈਂਦਾ ਹੈ, ਉਹਨੂੰ ਫਿਰ ਕਾਲ ਆਪਣੇ ਅਧੀਨ ਨਹੀਂ ਕਰ ਸਕਦਾ। ਮੌਤ ਉਹਨੂੰ ਮਾਰ ਨਹੀਂ ਸਕਦੀ। ਮੌਤ ਤੋਂ ਵੀ ਸਾਧ ਸੰਗਤ ਜੀ ਉਹ ਨਿਰਭੈ ਹੋ ਜਾਂਦਾ ਹੈ। ਮੌਤ ਦਾ ਡਰ ਵੀ ਉਹਦੇ ਮਨ ਦੇ ਵਿੱਚੋਂ ਖਤਮ ਹੋ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਵਾਰ ਜੰਗਲ ਦੇ ਵਿੱਚੋਂ ਲੰਘ ਰਹੇ ਸਨ ਤੇ ਸਾਧ ਸੰਗਤ ਜੀ ਜਿਉਂਦਾ ਮਨੁੱਖ ਇੱਕ ਕਬਰ ਪੁੱਟ ਕੇ ਤੇ ਵਿੱਚ ਲੰਮਾ ਪਿਆ ਹੋਇਆ, ਕੰਬਦਾ ਹੋਇਆ। ਉਹਦੀ ਆਵਾਜ਼ ਜਦੋਂ ਕੰਨਾਂ ਵਿੱਚ ਪਈ ਹੈ, ਸਿੰਘਾਂ ਨੇ ਉਹਨੂੰ ਬਾਹਰ ਕੱਢਿਆ ਤੇ ਜਦੋਂ ਸਤਿਗੁਰੂ ਜੀ ਦੇ ਕੋਲ ਲੈ ਕੇ ਆਂਦਾ ਤੇ ਮਹਾਰਾਜ ਕਹਿੰਦੇ ਤੂੰ ਜਿਉਂਦਾ ਕਬਰ ਪੁੱਟ ਕੇ ਲੰਮਾ ਪੈ ਗਿਆ। ਕਹਿੰਦਾ ਜੀ ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ ਹੈ। ਮਹਾਰਾਜ ਕਹਿੰਦੇ ਤੇਰਾ ਮੌਤ ਦਾ ਡਰ ਖਤਮ ਕਰ ਦੇਈਏ। ਜੀ ਮਹਾਰਾਜ ਕਿਰਪਾ ਕਰ ਦੇਵੋ। ਉਸ ਨੂੰ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਉਹਦਾ ਨਾਮ ਰੱਖਿਆ ਭਾਈ ਅਜਮੇਰ ਸਿੰਘ। ਤੇ ਜਦੋਂ ਅੰਮ੍ਰਿਤ ਛਕ ਲਿਆ, ਦੀਵਾਨ ਸਜਿਆ ਹੋਇਆ ਤੇ ਆ ਕੇ ਬੜੇ ਉੱਚੀ ਆਵਾਜ਼ ਗਰਜਵੀਂ ਆਵਾਜ਼ ਵਿੱਚ ਫਤਿਹ ਬੁਲਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਕਹਿਣ ਲੱਗੇ ਭਾਈ ਅਜਮੇਰ ਸਿੰਘ ਹੁਣ ਮੌਤ ਤੋਂ ਡਰ ਲੱਗਦਾ? ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਹੁਣ ਮੌਤ ਤੋਂ ਡਰ ਮੈਨੂੰ ਹੀ ਲੱਗਣਾ, ਮੈਂ ਮੌਤ ਨੂੰ ਡਰਾਉਣ ਲਈ ਤਿਆਰ ਹਾਂ। ਐਸੀ ਸਾਧ ਸੰਗਤ ਜੀ ਅੰਮ੍ਰਿਤ ਦੀ ਸ਼ਕਤੀ ਹੈ। ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਹੈ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਆਤਮਿਕ ਬਲ ਪ੍ਰਾਪਤ ਹੋ ਜਾਣਾ ਕੀਤਾ। ਫਿਰ ਕਹਿੰਦੇ ਕਾਲ ਵੀ ਉਹਨਾਂ ਨੂੰ ਮਾਰ ਨਹੀਂ ਸਕਦਾ। ਐਸੀ ਅੰਮ੍ਰਿਤਮਈ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਸ਼ਕਤੀ ਹੈ। ਹਰ ਸਿਮਰਤ ਆਨੰਦ ਅਨੰਤਾ, ਪਰਮੇਸ਼ਰ ਦਾ ਸਿਮਰਨ ਕਰਨ ਨਾਲ ਆਨੰਦ ਪ੍ਰਾਪਤ ਹੁੰਦਾ ਹੈ। ਕਿੰਨਾ ਕੋ ਅਨੰਤਾ ਜੀ ਦਾ ਅੰਤ ਪਾਇਆ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਸਿਮਰਨ ਦਾ ਆਨੰਦ ਪ੍ਰਾਪਤ ਕੀਤਾ ਹੈ, ਉਹ ਕਹਿਣੇ ਕਥਨੇ ਤੋਂ ਬਾਹਰ ਹੈ ਕਿ ਕਿਹੋ ਜਿਹਾ ਆਨੰਦ ਹੈ। ਉਹ ਤਾਂ ਫਿਰ ਸਾਧ ਸੰਗਤ ਜੀ ਐਸੀ ਹਾਲਤ ਹੈ, ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਗੂੰਗੇ ਮਨੁੱਖ ਨੂੰ ਗੁੜ ਖਵਾ ਕੇ ਕਹੀਏ ਕਿ ਸਵਾਦ ਦੱਸ, ਉਹ ਨਹੀਂ ਦੱਸ ਸਕੇਗਾ। ਉਹਦੇ ਚਿਹਰੇ ਦੀ ਮੁਸਕਰਾਹਟ ਤੋਂ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ ਕਿ ਇਹ ਬੜਾ ਖੁਸ਼ ਪ੍ਰਤੀਤ ਹੁੰਦਾ ਪਿਆ, ਪਰ ਉਹ ਦੱਸ ਨਹੀਂ ਸਕਦਾ। ਇਸੇ ਪ੍ਰਕਾਰ ਵਾਹਿਗੁਰੂ ਦੇ ਸਿਮਰਨ ਦਾ, ਪ੍ਰਮਾਤਮਾ ਦੇ ਨਾਮ ਜਪਣ ਦਾ ਆਨੰਦ ਕਹਿਣੇ ਕਥਨੇ ਤੋਂ ਬਾਹਰ ਹੈ। ਚਿਹਰਾ ਦੱਸ ਦਿੰਦਾ ਕਿ ਦਗਦਾ ਹੋਇਆ ਨੂਰ ਇਹਦਾ ਮਸਤਕ ਦਾ ਨਜ਼ਰ ਆ ਜਾਂਦਾ ਹੈ। ਪ੍ਰਤੀਤ ਹੋ ਜਾਂਦਾ ਹੈ ਕਿ ਪਰਮੇਸ਼ਰ ਦੇ ਨਾਮ ਦੇ ਵਿੱਚ ਹਿਰਦੇ ਵਿੱਚ ਭਿੱਜਿਆ ਹੋਇਆ ਹੈ। ਪਰਮਾਤਮਾ ਦੇ ਨਾਮ ਰਸ ਦੇ ਵਿੱਚ ਹਰ ਸਮੇਂ ਪਿਆਰ ਦੇ ਵਿੱਚ ਭਿੱਜਿਆ ਰਹਿੰਦਾ ਹੈ। ਹਿਰਦੇ ਅੰਦਰ ਕਣਾ ਆਨੰਦ ਵਾਹਿਗੁਰੂ ਨੇ ਬਖਸ਼ਿਆ ਹੈ। ਪਰ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਆਨੰਦ ਕਿੰਨਾ ਕੁ ਹੈ, ਇਹ ਪੂਰਾ ਸਮਗਰ ਰੂਪ ਦੇ ਵਿੱਚ ਕਥਨ ਕੀਤਾ ਨਹੀਂ ਜਾ ਸਕਦਾ। ਰੰਗ ਤਮਾਸ਼ਾ ਪੂਰਨ ਆਸਾ। ਫੇਰ ਮਾਤਾ ਭਾਨੀ ਜੀ ਬਚਨ ਕਰਦੇ ਹਨ, ਐ ਪੁੱਤਰ ਜੀ ਜਿਹੜੇ ਸੰਸਾਰ ਦੇ ਰੰਗ ਤਮਾਸ਼ੇ ਹਨ, ਰੰਗਾਂ ਰੰਗਾਂ ਦੇ ਸੰਸਾਰ ਦੇ ਜੀਵ ਹਨ, ਤਰ੍ਹਾਂ ਤਰ੍ਹਾਂ ਦੇ ਤਮਾਸ਼ੇ ਹੈ, ਉਹਨਾਂ ਨੂੰ ਦੇਖਣ ਦੀ ਤੁਹਾਡੇ ਮਨ ਦੀ ਆਸਾ ਪੂਰੀ ਹੋ ਗਈ ਹੈ। ਭਾਵ ਕੋਈ ਸੰਸਾਰ ਦੀ ਆਸਾ ਤ੍ਰਿਸ਼ਨਾ ਕਿਸੇ ਪ੍ਰਕਾਰ ਦੀ ਤੁਹਾਡੇ ਮਨ ਅੰਦਰ ਨਹੀਂ ਹੈ। ਕਬਹਿ ਨਾ ਵਿਆਪੈ ਚਿੰਤਾ। ਤੇ ਹੁਣ ਕਿਸੇ ਪ੍ਰਕਾਰ ਦੀ ਤੁਹਾਡੇ ਮਨ ਵਿੱਚ ਚਿੰਤਾ ਵੀ ਵਿਆਪਣ ਵਾਲੀ ਨਹੀਂ ਹੈ, ਕਿਉਂਕਿ ਪ੍ਰਮਾਤਮਾ ਦੇ ਨਾਮ ਰਸ ਦੀ ਪ੍ਰਾਪਤੀ ਹੋ ਗਈ ਹੈ। ਜਿਨ੍ਹਾਂ ਨੂੰ ਵਾਹਿਗੁਰੂ ਜੀ ਦਾ ਅੰਮ੍ਰਿਤਮਈ ਨਾਮ ਰਸ ਪ੍ਰਾਪਤ ਹੋ ਜਾਂਦਾ ਹੈ, ਨਾ ਤੇ ਉਹਨਾਂ ਦੇ ਮਨ ਵਿੱਚ ਕਿਸੇ ਤਰ੍ਹਾਂ ਦੀ ਚਿੰਤਾ ਰਹਿੰਦੀ ਹੈ, ਚਿੰਤਾ ਕਰਕੇ ਵੀ ਝੂਰਦੇ ਨਹੀਂ ਹਨ, ਨਾ ਸੰਸਾਰ ਦੇ ਪਦਾਰਥਾਂ ਨੂੰ ਛਕਣ ਦੀ ਆਸਾ ਰਹਿੰਦੀ ਹੈ, ਨਾ ਇਕੱਤਰ ਕਰਨੇ ਦੀ ਤ੍ਰਿਸ਼ਨਾ ਰਹਿੰਦੀ ਹੈ। ਮਹਾਰਾਜ ਕਹਿੰਦੇ ਕਿਸੇ ਪ੍ਰਕਾਰ ਸੰਸਾਰ ਦਾ ਕੋਈ ਵੀ ਸੁੱਖ ਉਹਨਾਂ ਨੂੰ ਸੰਸਾਰ ਦੇ ਅੰਦਰ ਜੋ ਭਟਕਣ ਦੇ ਵਾਸਤੇ ਦੁਖੀ ਨਹੀਂ ਕਰਨਾ ਕਰਦਾ। ਔਰ ਇਸੇ ਪ੍ਰਕਾਰ ਰੰਗਾਂ ਰੰਗਾਂ ਦੇ ਸੰਸਾਰ ਦੀ ਦੁਨੀਆ ਹੈ, ਰੰਗਾਂ ਰੰਗਾਂ ਦੇ ਸੰਸਾਰ ਦੇ ਚੋਜ ਹਨ। ਮਹਾਰਾਜ ਕਹਿੰਦੇ ਸਾਰੇ ਮਨ ਦੇ ਵਿੱਚੋਂ ਚਿੰਤਾਵਾਂ ਤੇ ਆਸਾਵਾਂ ਖਤਮ ਹੋ ਜਾਂਦੀਆਂ ਜਿਸ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਲੱਗ ਜਾਂਦਾ ਹੈ। ਹਿਰਦੇ ਹੋ ਕੇ ਜੋ ਪਰਮੇਸ਼ਰ ਦਾ ਜਸ ਕਰਦਾ ਹੈ,
ਫਿਰ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸਾਰਾ ਕੁਝ ਇਹਨਾਂ ਨੂੰ ਫਿੱਕਾ ਹੀ ਲੱਗਣ ਲੱਗ ਪੈਂਦਾ ਹੈ। ਭਾਵੇਂ ਰੰਗਾਂ ਰੰਗਾਂ ਦੀ ਦੁਨੀਆ ਹੈ, ਭਾਵੇਂ ਸਵਾਦ ਦੇ ਤਰ੍ਹਾਂ ਤਰ੍ਹਾਂ ਦੇ ਮਿਸ਼ਟਾਨ ਪਦਾਰਥ ਹਨ, ਪਰ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਵੱਧ ਕੇ ਉਹਨਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਭਾਬਰ ਤੁਮਾਰਾ ਇਹ ਮਨ ਹੋਵੋ। ਫਿਰ ਅਸੀਸ ਬਖਸ਼ਿਸ਼ ਕਰ ਰਹੇ ਨੇ ਮਾਤਾ ਭਾਨੀ ਜੀ, ਐ ਪੁੱਤਰ ਜੀ ਤੁਹਾਡਾ ਮਨ ਭੌਰੇ ਦੀ ਤਰ੍ਹਾਂ ਬਣ ਜਾਣਾ ਕਰੇ। ਹਰ ਚਰਨਾ ਹੋ ਕੌਲਾ। ਤੇ ਹਰੀ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਰੂਪੀ ਚਰਨ ਕਮਲ ਦੀ ਤਰ੍ਹਾਂ ਬਣ ਜਾਣ। ਜਿਵੇਂ ਸਾਧ ਸੰਗਤ ਜੀ ਕਮਲ ਦੇ ਫੁੱਲ ਦੇ ਉੱਪਰ ਭੌਰਾ ਮੰਡਰਾਉਂਦਾ ਹੋਇਆ ਆ ਕੇ ਬੈਠ ਜਾਂਦਾ ਹੈ, ਤੇ ਇੰਨਾ ਜ਼ਿਆਦਾ ਪਿਆਰ ਹੁੰਦਾ ਹੈ ਸਾਧ ਸੰਗਤ ਜੀ ਆਪਾ ਵੀ ਉਹਨੂੰ ਚੇਤਾ ਭੁੱਲ ਜਾਂਦਾ ਹੈ। ਕਮਲ ਦੀਆਂ ਪੰਖੜੀਆਂ ਜਦੋਂ ਬੰਦ ਹੋ ਜਾਂਦੀਆਂ, ਵਿੱਤੇ ਹੀ ਸਾਧ ਸੰਗਤ ਜੀ ਉਹਦੀ ਮੌਤ ਹੋ ਜਾਂਦੀ ਹੈ, ਉਹਦੇ ਵਿੱਚ ਹੀ ਰਹਿ ਜਾਂਦਾ ਹੈ। ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੀ ਸਿੱਖ ਦਾ ਇੰਨਾ ਪਿਆਰ ਹੋਣਾ ਚਾਹੀਦਾ ਗੁਰੂ ਚਰਨਾਂ ਦੇ ਨਾਲ। ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਨਾ ਹੋ ਕੌਲਾ, ਕਿ ਪਰਮੇਸ਼ਰ ਦੇ ਨਾਮ ਰੂਪੀ ਚਰਨ ਕਮਲ ਦੀ ਤਰ੍ਹਾਂ ਬਣ ਜਾਣ। ਹੇ ਗੁਰਸਿੱਖ ਤੇਰਾ ਮਨ ਭੌਰੇ ਦੀ ਤਰ੍ਹਾਂ ਬਣ ਜਾਵੇ, ਤੇ ਨਾਮ ਜਪਦਿਆਂ ਨਾਮ ਨਾਮੀ ਪ੍ਰਮਾਤਮਾ ਦੇ ਵਿੱਚ ਹੀ ਸਮਾ ਜਾਵੇ। ਜਦੋਂ ਇਹ ਪੰਜ ਭੌਤਿਕ ਸਰੀਰ ਨੂੰ ਤਿਆਗੇ ਨਾ, ਇਹ ਸਰੀਰ ਨੂੰ ਤਿਆਗਣਾ ਕਰੇ, ਤੇ ਉਸ ਸਮੇਂ ਪ੍ਰਮਾਤਮਾ ਦਾ ਸਰੂਪ ਵੀ ਹੋ ਜਾਵੇ। ਇਹ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਮਨ ਨੂੰ ਭੌਰੇ ਦੀ ਤਰ੍ਹਾਂ ਬਣਾਉਣਾ ਕਰ। ਨਾਨਕ ਦਾਸ ਉਨ ਸੰਗ ਲਪਟਾਇਓ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਜਦੋਂ ਮਾਤਾ ਜੀ ਨੇ ਅਸੀਸਾਂ ਬਖਸ਼ਿਸ਼ ਕੀਤੀਆਂ, ਤੇ ਫਿਰ ਹਜੂਰ ਨੇ ਅਖੀਰਲੀ ਪੰਕਤੀ ਵਿੱਚ ਉਚਾਰਨ ਕੀਤਾ, ਕਹਿਣ ਲੱਗੇ ਮਾਤਾ ਜੀ ਨਾਨਕ ਦਾਸ ਉਨ ਸੰਗ ਲਪਟਾਇਓ। ਕਹਿੰਦੇ ਸਾਡਾ ਮਨ ਹਰ ਸਮੇਂ ਉਹਨਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਰੂਪ ਚਰਨਾਂ ਦੇ ਵਿੱਚ ਹੀ ਲਪਟਿਆ ਰਹਿੰਦਾ ਹੈ। ਹਰ ਸਮੇਂ ਸਾਡਾ ਮਨ ਪਰਮੇਸ਼ਰ ਦੇ ਸਿਮਰਨ ਵਿੱਚ ਹੀ ਜੁੜਿਆ ਰਹਿੰਦਾ ਹੈ। ਜਿਉ ਬੂੰਦ ਹੈ ਚਾਤ੍ਰਿਕ ਮੌਲਾ। ਜਿਵੇਂ ਬਬੀਹਾ ਹੁੰਦਾ ਹੈ ਨਾ, ਚਾਤ੍ਰਿਕ ਬਬੀਹੇ ਨੂੰ ਕਿਹਾ ਜਾਂਦਾ ਹੈ। ਆਕਾਸ਼ ਦੇ ਵੱਲ ਮੁਖ ਅੱਡ ਕਰਕੇ ਪੀਊ ਪੀਊ ਕਰਕੇ ਪੁਕਾਰਦਾ ਸਵਾਂਤੀ ਬੂੰਦ ਨੂੰ ਪਾਉਣ ਦੇ ਵਾਸਤੇ। ਤੇ ਜਦੋਂ ਸਵਾਂਤੀ ਬੂੰਦ ਮਿਲ ਜਾਂਦੀ ਹੈ ਤੇ ਕਿਵੇਂ ਉਹਦੇ ਨਾਲ ਲਪਟਦਾ ਹੈ, ਕਿੰਨਾ ਆਨੰਦ ਪ੍ਰਾਪਤ ਹੁੰਦਾ ਹੈ। ਉਹਦੇ ਸਾਧ ਸੰਗਤ ਜੀ ਭੁੱਖ ਮਿਟ ਜਾਂਦੀ ਜਦੋਂ ਸਵਾਂਤੀ ਬੂੰਦ ਪ੍ਰਾਪਤ ਹੁੰਦੀ ਹੈ। ਤੇ ਜਿੰਨਾ ਚਿਰ ਸਵਾਂਤੀ ਬੂੰਦ ਨਾ ਮਿਲੇ ਉਹਨਾਂ ਚਿਰ ਬਾਰ-ਬਾਰ ਪੀਊ ਪੀਊ ਕਰਕੇ ਮੁਖ ਆਕਾਸ਼ ਦੇ ਵੱਲ ਅੱਡ ਕੇ ਪੁਕਾਰਦਾ ਰਹਿੰਦਾ ਹੈ। ਇਸੇ ਪ੍ਰਕਾਰ ਹਜੂਰ ਨੇ ਉਪਦੇਸ਼ ਦਿੱਤਾ, ਐ ਗੁਰਸਿੱਖ ਜਿੰਨਾ ਚਿਰ ਵਾਹਿਗੁਰੂ ਜੀ ਦੇ ਦਰਸ਼ਨਾਂ ਰੂਪੀ ਸਵਾਂਤੀ ਬੂੰਦ ਨਹੀਂ ਨਾ ਪ੍ਰਾਪਤ ਹੋ ਜਾਂਦੀ, ਉਹਨਾਂ ਚਿਰ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬਾਰ-ਬਾਰ ਉਚਾਰਨ ਕਰੀ ਜਾਇਆ ਕਰ। ਇੱਕ ਚਿਤ ਹੋ ਕੇ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਗੂਜਰੀ ਮਹੱਲਾ ਪੰਜਵਾ। ਮਤਾ ਕਰੈ ਪਛਮ ਕਹਿ ਤਾਈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਅਕਾਲ ਪੁਰਖ ਪ੍ਰਮਾਤਮਾ ਜੀ ਦੀ ਬੇਅੰਤਤਾ ਅਤੇ ਹੈਰਾਨੀਜਨਕ ਲੀਲਾ ਕਥਨ ਕਰ ਰਹੇ ਹਨ ਕਿ ਪ੍ਰਮਾਤਮਾ ਦੀ ਲੀਲਾ ਨੂੰ ਕਦਾਚਿਤ ਵੀ ਜਾਣਿਆ ਨਹੀਂ ਜਾ ਸਕਦਾ। ਜ਼ਿੰਦਗੀ ਵਿੱਚ ਮਨੁੱਖ ਸੋਚਦਾ ਕੁਝ ਹੋਰ ਹੈ ਅਤੇ ਹੁੰਦਾ ਕੁਝ ਹੋਰ ਹੈ। ਸਾਧ ਸੰਗਤ ਜੀ ਮਨੁੱਖ ਬੁੱਧੀ ਕਰਕੇ ਭਾਵੇਂ ਬਹੁਤ ਦਾਅਵੇ ਕਰਦਾ ਹੈ, ਬੜੇ ਬੜੇ ਯਤਨ ਕਰਦਾ, ਮੈਂ ਇਵੇਂ ਕਰਾਂਗਾ ਮੈਂ ਉਵੇਂ ਕਰਾਂਗਾ, ਪਰ ਹੁੰਦਾ ਉਹ ਕੁਝ ਹੈ ਜੋ ਪ੍ਰਮਾਤਮਾ ਜੀ ਨੂੰ ਭਾਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਉਚਾਰਨ ਕੀਤਾ ਹੈ, ਸਿਆਣਪ ਕਾਹੂ ਕਾਜ ਨ ਆਤ। ਹੇ ਮਨੁੱਖ ਤੂੰ ਆਪਣੀ ਬੁੱਧੀ ਦੀਆਂ ਸਿਆਣਪਾਂ ਦਾ ਬਾਰ-ਬਾਰ ਮਾਣ ਕਰਦਾ ਰਹਿੰਦਾ, ਪਰ ਕਿਸੇ ਵੀ ਕੰਮ ਆਉਣ ਵਾਲੀਆਂ ਨਹੀਂ ਹਨ। ਜਿੰਨਾ ਮਰਜ਼ੀ ਕੋਈ ਯਤਨ ਕਰ ਕਰਕੇ ਦੇਖ ਲਵੇ, ਬਹੁਤ ਬੁੱਧੀਮਾਨ ਬੜਾ ਅਕਲਮੰਦ ਵੀ ਭਾਵੇਂ ਹੋਵੇ ਹਾਂ, ਬੜਾ ਚਤਰ ਚਲਾਕ ਵੀ ਸੰਸਾਰ ਦੇ ਅੰਦਰ ਮੰਨਿਆ ਪ੍ਰਮੰਨਿਆ ਹੋਵੇ ਕਿ ਇਹਦੇ ਨਾਲ ਵੱਧ ਕੇ ਕੋਈ ਸਿਆਣਾ ਹੈ ਹੀ ਨਹੀਂ ਸੰਸਾਰ ਦੇ ਅੰਦਰ, ਪਰ ਪਰਮੇਸ਼ਰ ਦੇ ਨਾਲ ਇੱਕ ਵੀ ਸਿਆਣਪ ਨਹੀਂ ਚੱਲ ਸਕਦੀ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇੱਕ ਵੀ ਸਿਆਣ ਪਰਮੇਸ਼ਰ ਦੇ ਨਾਲ ਨਹੀਂ ਚੱਲਦੀ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਉਂਦੇ ਹਨ, ਮਤਾ ਕਰੈ ਪਛਮ ਕਹਿ ਤਾਈ। ਜੇ ਕਿਸੇ ਨੇ ਮਤਾ ਸਲਾਹ ਕੀਤੀ ਹੈ ਕਿ ਮੈਂ ਪੱਛਮ ਦੀ ਦਿਸ਼ਾ ਵੱਲ ਜਾਣਾ ਹੈ,
ਕਿ ਇਸ ਪੱਛਮ ਦੀ ਦਿਸ਼ਾ ਵੱਲ ਮੈਂ ਕੋਈ ਜ਼ਰੂਰੀ ਕਾਰਜ ਜਾਣਾ ਹੈ। ਪੂਰਬ ਹੀ ਲੈ ਜਾਤ। ਜੇ ਪਰਮੇਸ਼ਰ ਨੂੰ ਨਹੀਂ ਪਾਇਆ ਤੇ ਪੂਰਬਲੀ ਦਿਸ਼ਾ ਵੱਲ ਲੈ ਜਾਂਦਾ ਹੈ। ਸਾਧ ਸੰਗਤ ਜੀ, ਜੇ ਸਲਾਹ ਤਾਂ ਕੀਤੀ ਸੀ ਕਿ ਪੱਛਮ ਦੀ ਭਾਵ ਸ਼ਿਵ ਦੇ ਪਾਸੇ ਮੈਂ ਜਾਵਾਂ, ਪਰ ਪਰਮੇਸ਼ਰ ਪੂਰਬ ਚੜ੍ਹਦੇ ਵੱਲ ਪਾਸੇ ਲੈ ਜਾਂਦਾ ਹੈ। ਇਹ ਪਰਮਾਤਮਾ ਦੀ ਹੈਰਾਨੀਜਨਕ ਲੀਲਾ ਹੈ। ਕਈ ਵਾਰ ਸੁਭਾਵਿਕ ਹੀ ਸਾਧ ਸੰਗਤ ਜੀ ਸਲਾਹ ਕਿਸੇ ਪਾਸੇ ਕੀਤੀ ਹੁੰਦੀ ਹੈ ਤੇ ਐਨ ਉਸੇ ਸਮੇਂ ਹੋਰ ਪਾਸੇ ਜਾਣਾ ਪੈਂਦਾ ਹੈ। ਤਤਕਾਲ ਹੋਰ ਪਾਸੇ ਤਿਆਰੀ ਕਰਕੇ ਜਾਣਾ ਪੈਂਦਾ ਹੈ। ਤੇ ਕਈਆਂ ਦੇ ਵਿੱਚੋਂ ਸਾਡੇ ਸਰੀਰ ਕੋ ਜੈਸੇ ਵੀ ਹੋਣਗੇ ਸਾਧ ਸੰਗਤ ਹੈ। ਮਹਾਰਾਜ ਕਹਿੰਦੇ ਪ੍ਰਮਾਤਮਾ ਅਕਾਲ ਪੁਰਖ ਪਰਮੇਸ਼ਰ ਜੀ ਆਪ ਜੀ ਦੀ ਲੀਲਾ ਨੂੰ ਕੋਈ ਜਾਣ ਨਹੀਂ ਸਕਦਾ। ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ। ਕਹਿੰਦੇ ਪਰਮੇਸ਼ਰ ਨੂੰ ਕਿਸ ਪਾਸੇ ਪਾਇਆ ਤੇ ਦੂਸਰੇ ਪਾਸੇ ਲੈ ਜਾਣਾ ਕਰਦਾ। ਫਿਰ ਇਸੇ ਪ੍ਰਕਾਰ ਹੀ ਪੰਕਤੀ ਪੜੋ ਜੀ। ਮਤਾ ਕਰੈ ਪੱਛਮ ਕੈ ਤਾਈ। ਸਾਧ ਸੰਗਤ ਜੀ, ਕਈ ਵਾਰ ਮਨੁੱਖ ਘਰ ਦੇ ਵਿੱਚੋਂ ਨਿਰਾਸ਼ਾ ਹੋ ਕੇ ਨਾ ਜੇ ਕਿਤੇ ਕਲੇਸ਼ ਪੈ ਜਾਵੇ ਘਰ ਦੇ ਅੰਦਰ ਪਰਿਵਾਰ ਦੇ ਨਾਲ ਲੜ ਕੇ, ਤੇ ਫਿਰ ਪਰਿਵਾਰ ਨੂੰ ਛੱਡ ਕਰਕੇ ਤੇ ਜੰਗਲ ਵਿੱਚ ਜਾ ਕਰਕੇ ਬਹਾਨਾ ਬਣਾਉਂਦਾ ਹੈ ਕਿ ਮੈਂ ਹੁਣ ਜਾ ਕੇ ਤਪੱਸਿਆ ਕਰਨੀ, ਬੰਦਗੀ ਕਰਨੀ, ਕੁਝ ਨਹੀਂ ਹੈ ਪਰਿਵਾਰ ਦੇ ਵਿੱਚ। ਮਿਹਨਤ ਕਰਨ ਤੋਂ ਕਿ ਕੋਈ ਖੱਟ ਕਮਾ ਕੇ ਮੈਨੂੰ ਕਿਤੇ ਕਮਾਈ ਕਰਕੇ ਨਾ ਪਰਿਵਾਰ ਨੂੰ ਪਾਲਣਾ ਨਾ ਪਵੇ, ਉਹ ਮਿਹਨਤ ਕਰਨ ਤੋਂ ਭੱਜਦਾ ਹੋਇਆ ਮਹਾਰਾਜ ਕਹਿੰਦੇ ਘਰ ਛੱਡ ਕੇ ਚਲਾ ਜਾਂਦਾ ਹੈ। ਮਤਾ ਕਰ ਪੱਛਮ ਕੈ ਤਾਈ, ਪਰਿਵਾਰ ਨੂੰ ਪਿੱਛੇ ਛੱਡ ਕਰਕੇ ਜਾਣ ਦਾ ਯਤਨ ਕਰਦਾ ਹੈ। ਪੂਰਬ ਹੀ ਲੈ ਜਾਤ। ਪਰ ਪਰਮੇਸ਼ਰ ਨੂੰ ਨਹੀਂ ਪਾਇਆ, ਫਿਰ ਇੰਨਾ ਜ਼ਿਆਦਾ ਹਿਰਦੇ ਅੰਦਰ ਮੋਹ ਜਾਗਿਆ ਤੇ ਫਿਰ ਪਰਿਵਾਰ ਦੇ ਵਿੱਚ ਹੀ ਆ ਕਰਕੇ ਉੱਥੇ ਰਹਿਣ ਲੱਗ ਪੈਂਦਾ। ਇਦਾਂ ਦੀ ਸਾਧ ਸੰਗਤ ਜੀ ਕਈ ਵਾਰ ਹਾਲਤ ਹੋ ਜਾਂਦੀ ਹੈ। ਮਨੁੱਖ ਭਾਵੇਂ ਬਹੁਤ ਯਤਨ ਕਰਦਾ ਹੈ ਕਿ ਜੇ ਗ੍ਰਸਥ ਜੀਵਨ ਨੂੰ ਧਾਰਨ ਕੀਤਾ ਹੈ, ਪਰਿਵਾਰ ਨੂੰ ਛੱਡ ਕਰਕੇ ਭੱਜਣ ਦਾ ਯਤਨ ਕਰਦਾ ਹੈ, ਪਰ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੋਹ ਦਾ ਮਾਰਿਆ ਹੋਇਆ ਫਿਰ ਉੱਥੇ ਆ ਕਰਕੇ ਡਿੱਗਦਾ। ਜੇ ਪ੍ਰਮਾਤਮਾ ਨੂੰ ਨਹੀਂ ਨਾ ਪਾਉਂਦਾ ਤੇ ਸਰੀਰਾਂ ਦਾ ਮੋਹ ਇੰਨਾ ਜ਼ਿਆਦਾ ਮਨ ਦੇ ਅੰਦਰ ਵੱਧ ਜਾਂਦਾ ਹੈ, ਫਿਰ ਧੀਆਂ ਪੁੱਤਰਾਂ ਦਾ ਚੇਤਾ ਆਉਣ ਲੱਗ ਪੈਂਦਾ, ਪਰਿਵਾਰ ਦਾ ਚੇਤਾ ਆਉਂਦਾ ਤੇ ਫਿਰ ਘਰ ਦੇ ਵਿੱਚ ਆ ਕੇ ਬੈਠ ਜਾਂਦਾ ਹੈ। ਇਸ ਕਰਕੇ ਹਜੂਰ ਕਹਿੰਦੇ ਪ੍ਰਮਾਤਮਾ ਦੀ ਲੀਲਾ ਨੂੰ ਜਾਣਿਆ ਨਹੀਂ ਜਾ ਸਕਦਾ, ਕਿਉਂਕਿ ਸਤਿਗੁਰੂ ਜੀ ਦੇ ਮੁੱਖ ਵਾਕ ਹਨ, ਗ੍ਰਹਿ ਤਜ ਬਨ ਖੰਡ ਖਾਈ ਜਾਈਐ ਚੁਨ ਖਾਈਐ ਕੰਦਾ, ਅਜੋ ਬਿਕਾਰ ਨ ਛੋੜਈ ਪਾਪੀ ਮਨ ਮੰਦਾ, ਕਿਉ ਛੂਟੋ ਕੈਸੇ ਤਰੋਂ ਭਵਜਨ ਨਿਧ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਘਰ ਨੂੰ ਛੱਡ ਕੇ ਬਾਹਰ ਗਿਆ ਕਿ ਮੈਂ ਹੁਣ ਜਾ ਕੇ ਬੰਦਗੀ ਕਰਾਂਗਾ, ਪਰ ਫਿਰ ਜਦੋਂ ਵਿਕਾਰਾਂ ਨੇ ਸਤਾਇਆ ਹੋਰ ਵੀ ਕਈ ਗੁਣਾ ਵੱਧ ਮਨ ਦੇ ਅੰਦਰ ਪਾਪ ਫੁਰਨੇ ਜਿਹੜੇ ਸਨ ਸ਼ੁਰੂ ਹੋ ਜਾਣਾ ਕੀਤੇ, ਤੇ ਮਨ ਤੇ ਪਹਿਲਾਂ ਦੇ ਨਾਲੋਂ ਵੀ ਜ਼ਿਆਦਾ ਪਾਪੀ ਬਣ ਗਿਆ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਜ਼ੋਈ ਕਰੇ ਤਾਂ ਫਿਰ ਸਰੀਰਾਂ ਦੀ ਮੋਹ ਮਮਤਾ ਤੋਂ ਰਹਿਤ ਹੁੰਦਾ ਹੈ। ਨਹੀਂ ਤਾਂ ਹਜੂਰ ਕਹਿੰਦੇ ਭਾਵੇਂ ਜੀਵ ਯਤਨ ਤਾਂ ਕਰਦਾ ਹੈ, ਪਰਿਵਾਰ ਨੂੰ ਪਿੱਛੇ ਛੱਡ ਕਰਕੇ ਕਿ ਮੈਂ ਹੋਰ ਥਾਂ ਤੇ ਚਲਾ ਜਾਵਾਂ, ਪੂਰਬ ਹੀ ਲੈ ਜਾਤ, ਪਰ ਪਹਿਲਾਂ ਵਾਲੀ ਥਾਂ ਤੇ ਪਰਮੇਸ਼ਰ ਲੈ ਆਉਂਦਾ ਹੈ। ਖਿਨ ਮਹਿ ਥਾਪੋ ਥਾਪਨ ਹਾਰਾ। ਖਿਨ ਮਾਤਰ ਸਮੇਂ ਚੋਂ ਪਰਮਾਤਮਾ ਜੀਵਾਂ ਨੂੰ ਥਾਪਣ ਵਾਲਾ, ਜੀਵਾਂ ਦੀ ਉਤਪਤੀ ਕਰਨ ਵਾਲਾ ਹੈ, ਅਤੇ ਖਿਨ ਮਾਤਰ ਸਮੇਂ ਵਿੱਚ ਹੀ ਜੀਵਾਂ ਦੀ ਲੈ ਦਾ ਭਾਵ ਜੀਵਾਂ ਨੂੰ ਨਾਸ਼ ਕਰਨ ਵਾਲਾ ਹੈ। ਖਿਨ ਮਹਿ ਥਾਪ ਉਥਾਪਨ ਹਾਰਾ, ਉਖੇੜਨ ਵਾਲਾ ਵੀ ਪਰਮੇਸ਼ਰ ਆਪ ਹੈ। ਖਿਨ ਮਾਤਰ ਸਮੇਂ ਵਿੱਚ ਚਾਹੇ ਤਾਂ ਸਾਧ ਸੰਗਤ ਜੀ ਜਗਿਆਸੂ ਜਨਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੰਦਾ, ਉਤਪੰਨ ਕਰ ਦਿੰਦਾ, ਤੇ ਖਿਨ ਮਾਤਰ ਸਮੇਂ ਵਿੱਚ ਚਾਹੇ ਤਾਂ ਅਗਿਆਨ ਨੂੰ ਜੜੋਂ ਪੁੱਟ ਕਰਕੇ ਦੂਰ ਕਰ ਦਿੰਦਾ। ਤੇ ਜੇ ਕਿਸੇ ਦੇ ਮਨ ਵਿੱਚ ਹੰਕਾਰ ਪੈਦਾ ਹੋ ਜਾਵੇ ਤੇ ਗਿਆਨ ਵੀ ਸਾਧ ਸੰਗਤ ਜੀ ਹਿਰਦੇ ਉਖੇੜ ਦਿੰਦਾ, ਫਿਰ ਉਹ ਜੀਵ ਸਿਰੇ ਦਾ ਬੇਸਮਝ ਮੂਰਖ ਬਣ ਜਾਂਦਾ ਹੈ।
ਮਹਾਰਾਜ ਕਹਿੰਦੇ ਪਰਮੇਸ਼ਰ ਦੀ ਲੀਲਾ ਨੂੰ ਕੋਈ ਜਾਣ ਨਹੀਂ ਸਕਦਾ। ਆਪਨ ਹਾਥ ਮਤਾਤ ਜਿੰਨੇ ਵੀ ਮਤ ਆਦ, ਜਿੰਨੀਆਂ ਵੀ ਮਤਾਂਤਾਂ, ਜਿੰਨੇ ਮਸ਼ਵਰੇ, ਜਿੰਨੇ ਸਲਾਹ ਹਨ, ਮਤ ਆਦ ਭਾਵ ਜਿੰਨੇ ਵੀ ਸਲਾਹਾਂ ਦੇ ਤੱਤ ਸਿਧਾਂਤ ਹਨ, ਸਾਰੇ ਪਰਮੇਸ਼ਰ ਦੇ ਹੱਥਾਂ ਵਿੱਚ ਹਨ। ਜੀਵ ਆਪਣੇ ਬਲ ਦੇ ਨਾਲ ਕੋਈ ਵੀ ਸਲਾਹ ਮਸ਼ਵਰਾ ਨਹੀਂ ਕਰ ਸਕਦਾ। ਜੇ ਕਰਨ ਦਾ ਦਾਅਵਾ ਕਰਦਾ ਹੁੰਦਾ ਉਹ ਕੁਝ ਹੈ ਜੋ ਪਰਮੇਸ਼ਰ ਨੂੰ ਭਾਉਂਦਾ ਹੈ। ਕਈ ਵਾਰ ਕੋਈ ਕਾਰਜ ਕਰਨਾ ਹੋਵੇ ਤੇ ਸਾਧ ਸੰਗਤ ਜੀ, ਮਨੁੱਖ ਸਾਰਾ ਦਿਨ ਬੈਠਾ ਸੋਚਦਾ ਰਹਿੰਦਾ ਜਾਂ ਰਾਤ ਭਰ ਬੈਠਾ ਸੋਚਦਾ ਰਹੇਗਾ ਕਿ ਸਵੇਰ ਚੜ੍ਹੇ ਤੇ ਐਵੇਂ ਕਰਾਂਗਾ, ਜਦੋਂ ਦਿਨ ਚੜ੍ਹੇਗਾ ਐਵੇਂ ਮੈਂ ਕਾਰਜ ਕਰਾਂਗਾ, ਪਰ ਉਹ ਕਾਰਜ ਹੁੰਦਾ ਹੀ ਨਹੀਂ ਹੈ, ਕਿਉਂਕਿ ਪਰਮਾਤਮਾ ਨੂੰ ਭਾਉਂਦਾ ਨਹੀਂ ਹੈ। ਆਪਨ ਹਾਥ ਮਤਾਤ, ਸਾਰੇ ਮਤਾਤ ਮਸ਼ਵਰੇ ਪਰਮੇਸ਼ਰ ਦੇ ਹੱਥਾਂ ਵਿੱਚ ਹਨ। ਸਿਆਣਪ ਕਾਹੂ ਕਾਮਨਾਤ ਸਿਆਣਪ ਕਾਹੂ ਕਾਮ ਨ ਆਵਤ, ਕਹਿੰਦੇ ਹਨ ਕਿ ਜਿਹੜੀ ਸਿਆਣਪ ਹੈ ਨਾ, ਮਨੁੱਖ ਦੀ ਬੁੱਧੀ ਦਾ ਬਲ ਹੈ, ਇਹ ਕਿਸੇ ਵੀ ਕੰਮ ਨਹੀਂ ਆਉਣ ਵਾਲਾ। ਭਾਵੇਂ ਜਿੰਨੀਆਂ ਮਰਜ਼ੀ ਹੰਕਾਰ ਦੀ ਡਿੰਗਾ ਮਾਰੀ ਜਾਵੇ ਕਿ ਮੈਂ ਬਹੁਤ ਬੁੱਧੀਮਾਨ ਹਾਂ, ਮੈਂ ਬਹੁਤ ਸਿਆਣਾ ਹਾਂ, ਪਰ ਪਰਮੇਸ਼ਰ ਦੇ ਨਾਲ ਜੀਵ ਦੀ ਇੱਕ ਵੀ ਸਿਆਣਪ ਨਹੀਂ ਚੱਲਦੀ। ਪਰਮਾਤਮਾ ਦੇ ਘਰ ਦੇ ਵਿੱਚ ਕੋਈ ਵੀ ਮਨੁੱਖ ਦੀ ਬੁੱਧੀ ਦਾ ਬਲ ਨਹੀਂ ਚੱਲਣ ਵਾਲਾ। ਜੋ ਅਨਰੂਪਿਓ ਠਾਕੁਰ ਮੇਰਾ, ਜੋ ਹਰੀ ਅਕਾਲ ਪੁਰਖ ਪਰਮਾਤਮਾ ਜੀ ਨੇ ਠਹਿਰਾ ਦਿੱਤਾ ਹੈ, ਅਨਰੂਪਿਓ ਭਾਵ ਠਹਿਰਾ ਦਿੱਤਾ, ਟਿਕਾ ਦਿੱਤਾ। ਜੀਵਨ ਦੇ ਅੰਦਰ ਹੈ ਜੀਵ, ਐਨੇ ਤੈਨੂੰ ਸੁਖ ਮਿਲਣੇ ਆ, ਐਨੇ ਦੁੱਖ ਮਿਲਣੇ ਆ, ਔਰ ਇਸ ਪ੍ਰਕਾਰ ਜ਼ਿੰਦਗੀ ਦੇ ਅੰਦਰ ਐਨਾ ਤੈਨੂੰ ਮਾਣ ਤੇ ਐਨਾ ਤੇਰਾ ਅਪਮਾਨ ਹੋਣਾ, ਐਨੀ ਤੇਰੀ ਨਿੰਦਿਆ ਤੇ ਐਨੀ ਤੇਰੀ ਉਸਤਤ ਹੋਣੀ ਹੈ। ਜੋ ਕੁਝ ਪਰਮਾਤਮਾ ਨੇ ਠਹਿਰਾ ਦਿੱਤਾ ਹੈ ਕਰਮਾਂ ਅਨੁਸਾਰ, ਜੋ ਪ੍ਰਾਰਬਧ ਸੀ ਪੂਰਬਲੇ ਜਨਮਾਂ ਦਾ ਫਲ ਦੇਣ ਦੇ ਵਾਸਤੇ ਪਰਮੇਸ਼ਰ ਨੇ ਟਿਕਾ ਦਿੱਤਾ। ਹੋਏ ਰਹੀ ਉਹ ਬਾਤ, ਮਨੁੱਖ ਦੇ ਜੀਵਨ ਦੇ ਅੰਦਰ ਉਹ ਬਾਤ, ਉਹ ਗੱਲ ਹੀ ਹੋਣਾ ਕੀਤੀ ਹੈ। ਜੋ ਕੁਝ ਪਰਮਾਤਮਾ ਨੇ ਠਹਿਰਾ ਦਿੱਤਾ ਸੀ ਉਹ ਕੁਝ ਜੀਵਨ ਦੇ ਵਿੱਚ ਹੁੰਦਾ ਹੈ। ਸਾਧ ਸੰਗਤ ਜੀ, ਭਾਵੇਂ ਬਹੁਤ ਅਸੀਂ ਯਤਨ ਕਰਦੇ ਹਾਂ ਕਿ ਐਵੇਂ ਨਹੀਂ, ਸਾਡੀ ਜ਼ਿੰਦਗੀ ਵਿੱਚ ਐਵੇਂ ਹੋਣਾ ਚਾਹੀਦਾ, ਪਰ ਹੁੰਦਾ ਉਹੋ ਹੀ ਹੈ ਜੋ ਪਰਮਾਤਮਾ ਨੂੰ ਭਾਉਂਦਾ ਹੈ। ਮਨੁੱਖ ਭਾਵੇਂ ਯਤਨ ਕਰਦਾ ਕਿ ਮੈਂ ਇਹ ਫਲਾਣੀ ਥਾਂ ਤੇ ਨਹੀਂ ਜਾਣਾ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ, ਪਰ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਪਰਮੇਸ਼ਰ ਨੇ ਜਿੱਥੇ ਜਿੱਥੇ ਦਾਣੇ ਸਾਧ ਸੰਗਤ ਜੀ ਲਿਖੇ ਹੋਏ ਨੇ ਜੀਵ ਦੇ ਖਾਣ ਦੇ ਵਾਸਤੇ, ਕਰਮਾਂ ਦਾ ਫਲ ਉੱਥੇ ਜਾ ਕੇ ਭੋਗਣਾ ਹੀ ਪੈਂਦਾ ਹੈ। ਉੱਥੇ ਜਾ ਕਰਕੇ ਕਰਮਾਂ ਦਾ ਫਲ ਜੀਵਨ ਦੇ ਅੰਦਰ ਧਾਰਨ ਕਰਨਾ ਹੀ ਪੈਂਦਾ ਹੈ। ਮਹਾਰਾਜ ਕਹਿੰਦੇ ਐਸੀ ਪਰਮਾਤਮਾ ਦੀ ਲਿਖੀ ਹੋਈ ਸੰਸਾਰ ਦੀ ਜੀਵ ਦੀ ਲਿਖਤ ਹੈ। ਹੋਏ ਰਹੀ ਉਹ ਬਾਤ, ਜੋ ਪਰਮਾਤਮਾ ਨੇ ਜ਼ਿੰਦਗੀ ਵਿੱਚ ਠਹਿਰਾ ਦਿੱਤਾ ਸੀ ਉਹੋ ਹੀ ਬਾਤ ਬਣਨਾ ਕੀਤੀ ਹੈ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਦੇਸ ਕਮਾਵਨ ਧਨ ਜੋਰਨ ਕੀ, ਦੇਸ ਕਮਾਵਨ ਧਨ ਜੋਰਨ ਕੀ ਮਨਸਾ। ਇੱਥੇ ਵਿਸਰਾਮ ਆਵੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਦੇ ਅੰਦਰ ਬੜੀ ਮਨਸਾ ਬਣੀ ਰਹਿੰਦੀ ਹੈ, ਬੜੀ ਪ੍ਰਬਲ ਇੱਛਾ ਬਣੀ ਰਹਿੰਦੀ ਹੈ ਕਿ ਹੋਰ ਕਿਸੇ ਦੇਸ਼ ਵਿਦੇਸ਼ ਵਿੱਚ ਜਾ ਕਰਕੇ ਮੈਂ ਧਨ ਦੀ ਕਮਾਈ ਕਰਾਂ। ਵਿਚੇ ਨਿਕਸੇ ਸਾਸ, ਕਈ ਵਾਰ ਤਾਂ ਜਾਣ ਤੋਂ ਪਹਿਲਾਂ ਹੀ ਮਨੁੱਖ ਦੇ ਸਵਾਸ ਨਿਕਲ ਜਾਂਦੇ ਹਨ, ਤੇ ਕਈ ਵਾਰ ਬਹੁਤਾ ਪੈਸਾ ਲਾ ਕੇ, ਬਹੁਤੇ ਧਨ ਖਰਚ ਕੇ ਵਿਦੇਸ਼ ਵਿੱਚ ਜਾ ਕੇ ਉੱਥੇ ਜਾ ਕੇ ਸਵਾਸ ਪੂਰੇ ਹੋ ਜਾਂਦੇ ਹੈ, ਤੇ ਜਿਹੜੀ ਕਮਾਈ ਦੀ ਮਨਸਾ ਇੱਛਾ ਹੁੰਦੀ ਵਿੱਚ ਹੀ ਰਹਿ ਜਾਂਦੀ ਹੈ। ਮਹਾਰਾਜ ਕਹਿੰਦੇ ਪਰਮਾਤਮਾ ਨੂੰ ਭਾਉਂਦਾ ਹੀ ਨਹੀਂ ਹੈ। ਭਾਵੇਂ ਮਨੁੱਖ ਕਿੰਨਾ ਕਿੰਨਾ ਯਤਨ ਕਰਦਾ ਹੈ, ਕਿੰਨੇ ਕਿੰਨੇ ਪੈਸੇ ਲਾ ਕਰਕੇ, ਲੱਖਾਂ ਰੁਪਏ ਲਾ ਕੇ ਵਿਦੇਸ਼ ਜਾਣ ਦੇ ਵਾਸਤੇ, ਹੋਰ ਬਹੁਤੀ ਕਮਾਈ ਕਰਨ ਵਾਸਤੇ ਯਤਨ ਕਰਦਾ ਹੈ, ਪਰ ਮਹਾਰਾਜ ਕਹਿੰਦੇ ਜਾਂ ਤਾਂ ਪਹਿਲਾਂ ਹੀ ਜੀਵ ਦੇ ਸਵਾਸ ਪੂਰੇ ਹੋ ਜਾਂਦੇ ਹੈ, ਤੇ ਜਾਂ ਫਿਰ ਵਿਦੇਸ਼ ਵਿੱਚ ਜਾ ਕਰਕੇ ਮਨੁੱਖ ਆਪਣੇ ਸਵਾਸ ਪੂਰੇ ਕਰ ਕਰਕੇ ਪੰਜ ਭੌਤਿਕ ਸਰੀਰ ਨੂੰ ਤਿਆਗ ਦਿੰਦਾ ਹੈ। ਲਸ਼ਕਰ ਨੇਬ ਖਵਾਸ ਸਭ ਤਿਆਗੇ, ਭਾਵੇਂ ਕਿੰਨੀਆਂ ਕਿੰਨੀਆਂ ਭਾਰੀ ਫੌਜਾਂ ਦੇ ਲਸ਼ਕਰ ਹੋਣ, ਭਾਵੇਂ ਚੋਬਦਾਰ ਹੋਣ, ਭਾਵੇਂ ਸਾਧ ਸੰਗਤ ਜੀ ਕੋਈ ਸਿਪਾਹੀ ਆਦਿਕ ਵੀ ਹੋਣ, ਜਮਪੁਰ ਊਠ ਸਿਧਾਸ, ਪਰਮੇਸ਼ਰ ਦੇ ਭਜਨ ਤੋਂ ਬਿਨਾ
ਸੰਸਾਰ ਤੋਂ ਉੱਠ ਕਰਕੇ ਮਹਾਰਾਜ ਕਹਿੰਦੇ ਜਮਾਪੁਰੀ ਵਿੱਚ ਜਾਣਾ ਪੈਂਦਾ ਹੈ। ਧਰਮ ਰਾਜੇ ਦੇ ਕੋਲ ਜਾ ਕਰਕੇ ਕਰਮਾਂ ਦਾ ਹਿਸਾਬ ਕਿਤਾਬ ਦੇਣਾ ਪੈਂਦਾ ਹੈ। ਜੇ ਇਹ ਜੀਵ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ, ਹੋਏ ਅਨੰਨ ਮਨ ਹਠ ਕੀ ਦ੍ਰਿੜਤਾ। ਜ਼ਿੰਦਗੀ ਅੰਦਰ ਭਾਵੇਂ ਬੜਾ ਹੱਠ ਧਾਰਨ ਕਰਕੇ ਬੈਠ ਜਾਵੇ, ਅਨੰਨ ਅੰਨ ਤੋਂ ਬਿਨਾ ਹੋ ਜਾਵੇ, ਕਹੀ ਜਾਵੇ ਕਿ ਮੈਂ ਤਾਂ ਬਸ ਦੁੱਧ ਦਾ ਧਾਰੀ ਆ। ਕਈਆਂ ਨੇ ਆਪਣੇ ਨਾਮ ਦੇ ਨਾਲ ਸਾਧ ਸੰਗਤ ਜੀ ਪਖੰਡੀ ਬਾਬਿਆਂ ਨੇ ਦੁੱਧ ਦਾ ਧਾਰੀ ਬਾਬੇ ਨਾਮ ਲਿਖਾਇਆ ਹੁੰਦਾ, ਭਾਵ ਕਿ ਬਾਬੇ ਦੁੱਧ ਤੋਂ ਬਿਨਾ ਕੋਈ ਛਕਦੇ ਨਹੀਂ ਹੈ, ਲੰਗਰ ਪ੍ਰਸ਼ਾਦ ਤੇ ਛਕਦੇ ਨਹੀਂ ਹੈ। ਇਸ ਕਰਕੇ ਉਹਨਾਂ ਬਾਬਿਆਂ ਨੂੰ ਦੁੱਧ ਦਾ ਧਾਰੀ ਬਾਬੇ ਕਿਹਾ ਜਾਂਦਾ ਹੈ। ਪਰ ਸੰਸਾਰ ਦੇ ਅੰਦਰ ਤਾਂ ਭਾਵੇਂ ਦੁੱਧ ਦਾ ਧਾਰੀ ਖਵਾਉਂਦੇ ਆ, ਅੰਦਰ ਖਾਤੇ ਸਾਧ ਸੰਗਤ ਜੀ ਖੋਆ ਮਾਰ ਮਾਰ ਕੇ ਕਿੰਨਾ ਕਿਲੋ ਖੋਆ ਖਾ ਜਾਣਾ, ਉਹਨਾਂ ਨੂੰ ਲੰਗਰ ਛਕਣ ਦੀ ਕੀ ਲੋੜ ਹੈ। ਜਿੰਨੇ ਕਿਲੋ ਬੱਧੀ ਸਾਧ ਸੰਗਤ ਜੀ ਖੋਆ ਛਕ ਲਿਆ, ਉਹਨੂੰ ਤਾਂ ਭੁੱਖ ਲੱਗਣੀ ਨਹੀਂ ਹੈ, ਉਹਨੇ ਤਾਂ ਪ੍ਰਸ਼ਾਦਿਆਂ ਵੱਲ ਦੇਖਣਾ ਤੱਕ ਵੀ ਨਹੀਂ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹੋਏ ਅਨੰਨ ਮਨ ਹੱਠ ਕੀ ਦ੍ਰਿੜਤਾ, ਬੜੀ ਦ੍ਰਿੜਤਾ ਬਣਾ ਕਰਕੇ ਪਰਪੱਕਤਾ ਬਣਾ ਲਵੇ। ਸੰਸਾਰ ਦੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੇ ਵਾਸਤੇ ਕਹੀ ਜਾਵੇ ਕਿ ਬਾਬਾ ਜੀ ਦੁੱਧ ਦਾ ਧਾਰੀ ਹੈ, ਆਪਣੇ ਚੇਲਿਆਂ ਚਾਟੜਿਆਂ ਤੋਂ ਵੀ ਅਖਵਾਈ ਜਾਵੇ, ਇਹ ਜੀ ਲੰਗਰ ਪ੍ਰਸ਼ਾਦ ਨਹੀਂ ਛਕਦੇ। ਆਪਸ ਕਉ ਜਾਨਾਤ, ਤੇ ਆਪਣੇ ਆਪ ਨੂੰ ਜਣਾਈ ਜਾਵੇ ਜੀ ਮੈਂ ਕਿਤੇ ਪ੍ਰਸ਼ਾਦਾ ਤਾਂ ਛਕਦਾ ਹੀ ਨਹੀਂ, ਕੇਵਲ ਦੁੱਧ ਦੇ ਆਸਰੇ ਰਹਿੰਦਾ ਹਾਂ। ਪਰ ਗਰੀਬ ਨਵਾਜ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਸਿਵ ਜੀ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ ਨਾ, ਭਾਵੇਂ ਸਾਧ ਸੰਗਤ ਜੀ ਇਸਤਰੀ ਹੈ ਤੇ ਭਾਵੇਂ ਪੁਰਖ ਹੈ, ਪਰਮਾਤਮਾ ਦੀਆਂ ਨਜ਼ਰਾਂ ਵਿੱਚ ਹਰ ਇੱਕ ਜੀਵ ਰੂਪ ਇਸਤਰੀ ਹੈ। ਕਿ ਜਿਹੜੇ ਸਾਧ ਸੰਗਤ ਜੀ ਪਖੰਡਪਾਤ ਕਰਦੇ ਆ ਨਾ, ਛੋਟੇ ਅੰਨ ਕਰੇ ਪਖੰਡ, ਉਹ ਨਾ ਤਾਂ ਸੁਹਾਗਣ ਹੁੰਦੀ ਤੇ ਨਾ ਰੰਡੀ ਬਣਦੀ ਹੈ। ਮਹਾਰਾਜ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ, ਨਾ ਐਸ ਲੋਕ ਦਾ ਸੁਖ ਤੇ ਨਾ ਪਰਲੋਕ ਦਾ ਸੁਖ ਉਹ ਜੀਵ ਨੂੰ ਮਿਲਦਾ। ਜਿਹੜਾ ਪਖੰਡਪਾਤ ਕਰਦਾ ਕਿ ਮੈਂ ਤੇ ਪ੍ਰਸ਼ਾਦਾ ਹੀ ਨਹੀਂ ਛਕਦਾ, ਮੈਂ ਤੇ ਦੁੱਧ ਦਾ ਧਾਰੀ ਬਾਬਾ ਜੀ, ਮੈਂ ਤਾਂ ਦੁੱਧ ਦੇ ਆਸਰੇ ਰਹਿੰਦਾ, ਜਾਂ ਫਿਰ ਕਈ ਪਾਉਣ ਹਾਰੀ ਬਣ ਜਾਂਦੇ ਐ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੋਕਾਂ ਦੀ ਅੱਖੀ ਘਟਾ ਪਾਉਣ ਦੇ ਵਾਸਤੇ ਪਖੰਡ ਕਰਦੇ ਐ, ਪਰ ਝੂਠ ਕਿੰਨਾ ਕੁ ਸਮਾਂ ਟਿਕਿਆ ਰਹਿ ਸਕਦਾ ਹੈ। ਜ਼ਿਆਦਾ ਸਮਾਂ ਨਹੀਂ ਝੂਠ, ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ। ਕਿੰਨਾ ਕੁ ਸਮਾਂ ਟਿਕ ਸਕਦਾ? ਆਖਰਕਾਰ ਜਦੋਂ ਸੱਚ ਸਾਹਮਣੇ ਆ ਜਾਂਦਾ ਹੈ, ਫਿਰ ਲੋਕਾਂ ਨੂੰ ਪਤਾ ਚੱਲਦਾ ਹੈ ਕਿ ਤਾਂ ਸਾਡੀ ਅੱਖੀਂ ਘਟਾ ਪਾਉਂਦਾ ਸੀ, ਇਹ ਤਾਂ ਸਾਡੇ ਨਾਲੋਂ ਦੁੱਗਣਾ ਚੌਗੁਣਾ ਲੰਗਰ ਪ੍ਰਸ਼ਾਦ ਛਕਦਾ ਹੈ। ਐਵੇਂ ਸਾਡੇ ਅੱਖੀਂ ਘਟਾ ਪਾਉਂਦਾ ਪਿਆ ਸੀ ਕਿ ਮੈਂ ਦੁੱਧ ਦਾ ਧਾਰੀ ਬਾਬਾ, ਮੇਰੀ ਪੂਜਾ ਕਰਿਆ ਕਰੋ, ਮੈਂ ਤੇ ਪ੍ਰਸ਼ਾਦਾ ਹੀ ਨਹੀਂ ਛਕਦਾ, ਮੈਂ ਤੇ ਅੰਨ ਤੋਂ ਬਿਨਾਂ ਵੀ ਜਿਉਂਦਾ ਰਹਿ ਸਕਦਾ ਹਾਂ। ਜੋ ਅਨੰਦ ਨਿੰਦ ਕਰ ਛੋੜਿਓ, ਤੇ ਜਿਹੜਾ ਨਾ ਨਿੰਦਣੇ ਯੋਗ 36 ਪ੍ਰਕਾਰ ਦਾ ਭੋਜਨ ਸੀਗਾ, ਕਿਉਂਕਿ ਸਾਧ ਸੰਗਤ ਜੀ ਇਸ ਭੋਜਨ ਨੂੰ ਵੀ ਅੰਮ੍ਰਿਤ ਦੀ ਤਰ੍ਹਾਂ ਕਥਨ ਕੀਤਾ ਹੈ। ਅੰਮ੍ਰਿਤ ਦੀ ਤਰ੍ਹਾਂ, ਜਿਵੇਂ ਅੰਮ੍ਰਿਤ ਦੇ ਨਾਲ ਜੀਵਨ ਮਿਲਦਾ ਹੈ ਨਾ, ਇਸੇ ਤਰ੍ਹਾਂ ਭੋਜਨ ਤੋਂ ਜ਼ਿੰਦਗੀ ਮਿਲਦੀ ਹੈ। ਇਹ ਤਨ ਦੀ ਖੁਰਾਕ ਹੈ, ਤਨ ਨੂੰ ਜਿਉਂਦਿਆਂ ਰੱਖਣ ਦੇ ਵਾਸਤੇ ਭੋਜਨ ਛਕਣਾ ਪੈਂਦਾ ਹੈ। ਔਰ ਇਸੇ ਤਰ੍ਹਾਂ ਮਨ ਦੀ ਖੁਰਾਕ ਹੈ ਪਰਮੇਸ਼ਰ ਦਾ ਸਿਮਰਨ, ਪਰਮਾਤਮਾ ਦਾ ਨਾਮ ਰੂਪੀ ਭੋਜਨ, ਉਹ ਮਨ ਦੀ ਖੁਰਾਕ ਹੈ, ਅੰਦਰ ਦੀ ਖੁਰਾਕ ਹੈ। ਤੇ ਹਜੂਰ ਨੇ ਉਚਾਰਨ ਕੀਤਾ ਹੈ, ਜੋ ਅਨਿੰਦ ਨਿੰਦ ਕਰ ਛੋੜਿਓ। ਕਹਿੰਦੇ ਕਿ ਜਿਹੜਾ ਨਾ ਨਿੰਦਣ ਯੋਗ ਲੰਗਰ ਪ੍ਰਸ਼ਾਦ ਸੀ ਨਾ, ਉਹਨੂੰ ਨਿੰਦਿਆ ਕਰ ਕਰਕੇ ਛੱਡ ਦਿੱਤਾ ਜੀ। ਪ੍ਰਸ਼ਾਦਾ ਛਕਣ ਦੇ ਨਾਲ ਤਾਂ ਵਿਕਾਰ ਪੈਦਾ ਹੁੰਦੇ ਆ, ਇਸ ਕਰਕੇ ਵੈਸੇ ਇਹ ਲੰਗਰ ਪ੍ਰਸ਼ਾਦ ਦਾ ਵੀ ਤਿਆਗ ਕਰ ਦਿੱਤਾ ਹੈ। ਮਹਾਰਾਜ ਕਹਿੰਦੇ ਉਹਨੂੰ ਨਿੰਦਿਆ ਕਰਕੇ ਉਹਨੂੰ ਛੱਡ ਦਿੱਤਾ। ਸੋਈ ਫਿਰ ਫਿਰ ਖਾਤ, ਤੇ ਜਦੋਂ ਭੁੱਖ ਨੇ ਸਤਾਇਆ ਨਾ, ਤੇ ਫਿਰ ਮਹਾਰਾਜ ਕਹਿੰਦੇ ਮੁੜ ਮੁੜ ਕੇ ਉਸੇ ਤਰ੍ਹਾਂ ਹੀ ਆ ਕੇ ਫਿਰ ਖਾਣਾ ਸ਼ੁਰੂ ਕਰ ਦਿੱਤਾ। ਦੇਖਿਆ ਕਿ ਹੁਣ ਸਰੀਰ ਬੜਾ ਕਮਜ਼ੋਰ ਹੋ ਗਿਆ, ਹੁਣ ਤੇ ਤੁਰਿਆ ਵੀ ਨਹੀਂ ਜਾਂਦਾ, ਨਾ ਕੋਈ ਮੇਰੀ ਸਹਾਇਤਾ ਕਰਨ ਵਾਲਾ। ਫਿਰ ਉੱਥੇ ਆ ਕੇ ਡਿੱਗਦਾ ਕਿ ਫਿਰ ਅੱਗੇ ਨਾਲੋਂ 4 ਗੁਣਾ ਵੱਧ ਲੰਗਰ ਛਕਣਾ ਸ਼ੁਰੂ ਕਰ ਦਿੰਦਾ, ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਬਣਾ ਕੇ ਫਿਰ ਖਾਂਦਾ। ਔਰ ਇਸੇ ਪ੍ਰਕਾਰ ਫਿਰ ਇਹ ਪੰਕਤੀ ਪੜੋ ਜੀ, ਜੋ ਅਨੰਦ ਨਿੰਦ ਕਰ ਛੋੜਿਓ। ਜੋ ਸਾਧ ਸੰਗਤ ਜੀ ਪਰਿਵਾਰ ਸੀ ਨਾ, ਪਹਿਲਾਂ ਪਰਿਵਾਰ ਦੇ ਵਿੱਚ ਰਹਿੰਦਾ ਸੀ, ਪੂਰਬਲੇ ਕਰਮਾਂ ਅਨੁਸਾਰ ਸੰਜੋਗ ਬਣੇ ਸਨ,
ਸਾਧ ਸੰਗਤ ਜੀ ਪਰਿਵਾਰ ਮਿਲਿਆ, ਗ੍ਰਸਥ ਆਸ਼ਰਮ ਨੂੰ ਧਾਰਨ ਕੀਤਾ, ਗ੍ਰਸਤੀ ਬਣ ਗਿਆ ਤੇ ਫਿਰ ਧੀਆਂ ਪੁੱਤਰ ਵੀ ਸੰਸਾਰ ਦੇ ਅੰਦਰ ਪ੍ਰਮਾਤਮਾ ਨੇ ਬਖਸ਼ੇ, ਸੁਖ ਸਹੂਲਤਾਂ ਵੀ ਦਿੱਤੀ ਹੈ। ਪਰ ਕਿਸੇ ਕਾਰਨ ਕਰਕੇ, ਨਿੰਦਿਆ ਕਰਕੇ ਤੇ ਮਹਾਰਾਜ ਕਹਿੰਦੇ ਨਾ ਨਿੰਦਣੇ ਜੋ ਪਰਿਵਾਰ ਨੂੰ ਛੱਡ ਕਰਕੇ ਚਲਾ ਗਿਆ। ਇਸ ਪ੍ਰਕਾਰ ਜੋ ਅਨਿੰਦਾ ਨਿੰਦ ਕਰ ਛੋੜਿਓ, ਨਾ ਨਿੰਦਣੇ ਯੋਗ ਪਰਿਵਾਰ ਸੀਗਾ। ਅਸਲ ਦੇ ਵਿੱਚ ਪਰਿਵਾਰ ਵਿੱਚ ਰਹਿ ਕੇ ਪ੍ਰਮਾਤਮਾ ਦੀ ਬੰਦਗੀ ਕਰਕੇ ਤੇ ਜੀਵਨ ਸਫਲਾ ਕਰਨਾ ਸੀਗਾ, ਜੋ ਮਨੁੱਖ ਦਾ ਧਰਮ ਸੀਗਾ। ਪਰ ਮਹਾਰਾਜ ਕਹਿੰਦੇ ਨਾ ਨਿੰਦਣੇ ਯੋਗ ਇਸ ਗੱਲ ਨੂੰ ਨਿੰਦ ਕਰਕੇ ਛੱਡ ਦੇਣਾ ਕੀਤਾ। ਸੋਈ ਫਿਰ ਖਾਤ, ਤੇ ਫੇਰ ਉੱਥੇ ਮੋਹ ਰੂਪੀ ਟੋਏ ਵਿੱਚ ਆ ਕੇ ਡਿੱਗਦਾ। ਖਾਦ ਕਹਿੰਦੇ ਨੇ ਟੋਏ ਨੂੰ, ਤੇ ਮੋਹ ਰੂਪੀ ਟੋਏ ਵਿੱਚ ਆ ਕੇ ਫਿਰ ਬਾਰ-ਬਾਰ ਉਹ ਜੀਵ ਡਿੱਗਦਾ। ਮਹਾਰਾਜ ਕਹਿੰਦੇ ਨਾ ਨਿੰਦਣੇ ਯੋਗ ਜਿਹਨੂੰ ਬਾਰ-ਬਾਰ ਝੂਠਾ ਹੀ ਐਵੇਂ ਨਿੰਦੀ ਜਾਂਦਾ ਹੈ। ਔਰ ਇਸੇ ਪ੍ਰਕਾਰ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਜੋ ਅਨਿੰਦ ਨਿੰਦ ਕਰ ਛੋੜਿਓ, ਕਹਿੰਦੇ ਹਨ ਕਿ ਜਿਹੜੇ ਸੰਸਾਰ ਦੇ ਅੰਦਰ ਨਿੰਦਣ ਯੋਗ ਭਾਵ ਔਗਣ ਹਨ, ਵਿਸ਼ੇ ਤੇ ਵਿਕਾਰ ਹਨ, ਬੰਦਗੀ ਕਰਨ ਵਾਲੇ ਗੁਰਮੁਖਾਂ ਨੇ ਉਹਨਾਂ ਨੂੰ ਨਿੰਦਿਆ ਕਰ ਕਰਕੇ ਛੱਡ ਦੇਣਾ ਕੀਤਾ। ਭਾਵ ਜੋ ਅਨਿੰਦ ਕਿਸੇ ਤੋਂ ਨਿੰਦੇ ਨਹੀਂ ਸਨ ਜਾਂਦੇ, ਕਿਉਂਕਿ ਸੰਸਾਰ ਦਾ ਜੀਵ ਸਾਧ ਸੰਗਤ ਜੀ ਜਿਹੜਾ ਮਨੁੱਖ ਵਿਕਾਰੀ ਉਹਨੂੰ ਵਿਕਾਰਾਂ ਦੇ ਨਾਲ ਪਿਆਰ ਹੁੰਦਾ ਹੈ, ਜਿਹੜਾ ਔਗਣਹਾਰਾ ਉਹਨੂੰ ਔਗਣਾਂ ਦੇ ਨਾਲ ਪਿਆਰ ਹੁੰਦਾ ਹੈ, ਜਿਵੇਂ ਚੋਰ ਨੂੰ ਚੋਰੀ ਦੇ ਨਾਲ ਪਿਆਰ ਹੁੰਦਾ ਹੈ, ਪਾਪ ਬੰਦੇ ਨੂੰ ਸਾਧ ਸੰਗਤ ਜੀ ਪਾਪੀ ਬੰਦੇ ਨੂੰ ਪਾਪ ਦੇ ਨਾਲ ਹੀ ਪਿਆਰ ਹੁੰਦਾ ਹੈ। ਗੁਰਬਾਣੀ ਦਾ ਬਚਨ ਹੈ ਪਾਪ ਬੁਰਾ ਪਾਪੀ ਕਉ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਹੈ ਤਾਂ ਪਾਪ ਬੁਰਾ ਹੀ ਹੈ, ਪਰ ਪਾਪੀ ਬੰਦੇ ਨੂੰ ਪਿਆਰ ਹੈ, ਪਿਆਰਾ ਲੱਗਦਾ, ਚੰਗਾ ਲੱਗਦਾ। ਔਰ ਇਸੇ ਪ੍ਰਕਾਰ ਜਿਹੜਾ ਬੰਦਾ ਇਸੇ ਤਰ੍ਹਾਂ ਵਿਕਾਰੀ ਉਹਨੂੰ ਵਿਕਾਰਾਂ ਦੇ ਨਾਲ ਪਿਆਰ ਹੁੰਦਾ ਹੈ। ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਜੋ ਅਨਿੰਦ ਨਿੰਦ ਕਰ ਛੋੜਿਓ, ਕਹਿੰਦੇ ਹਨ ਕਿ ਜਿਹੜੇ ਸੰਸਾਰ ਦੇ ਜੀਵਾਂ ਤੋਂ ਨਹੀਂ ਨਾ ਨਿੰਦੇ ਜਾਂਦੇ ਔਗਣ ਤੇ ਵਿਕਾਰ, ਕਿ ਇਹਨਾਂ ਵਿੱਚ ਗ੍ਰਸਨੇ ਕਰਕੇ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਲੋਕ ਪਰਲੋਕ ਸੁਹੇਲਾ ਨਹੀਂ ਕਦਾਚਿਤ ਵੀ ਬਣਾਇਆ ਜਾ ਸਕਦਾ। ਉਹ ਗੁਰਮੁਖਾਂ ਨੇ ਮਹਾਰਾਜ ਕਹਿੰਦੇ ਨਿੰਦ ਕਰਕੇ ਉਹਨਾਂ ਨੂੰ ਅਭਾਵ ਕਰ ਦਿੱਤਾ ਹੈ, ਛੱਡ ਦਿੱਤਾ ਹੈ। ਸੋਈ ਫਿਰ ਖਾਤ, ਪਰ ਜਿਹੜਾ ਸੰਸਾਰ ਦਾ ਵਿਕਾਰੀ ਤੇ ਔਗਣਹਾਰਾ ਜੀਵ ਹੈ ਉਹ ਬਾਰ-ਬਾਰ ਮੁੜ ਫਿਰ ਕੇ ਮਹਾਰਾਜ ਕਹਿੰਦੇ ਉਹਨਾਂ ਵਿਸ਼ਿਆਂ ਤੇ ਵਿਕਾਰਾਂ ਨੂੰ ਖਾਣ ਦੇ ਵਿੱਚ, ਭੋਗਣ ਦੇ ਵਿੱਚ ਲੱਗਾ ਹੈ। ਸਹਿਜ ਸੁਭਾਏ ਪਏ ਕਿਰਪਾਲਾ, ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ ਜਿਨ੍ਹਾਂ ਦੇ ਹਿਰਦੇ ਅੰਦਰ ਸਹਿਜ ਅਡੋਲਤਾ ਔਰ ਸੋ ਭਾਈ ਸ੍ਰੇਸ਼ਟ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਲੱਗਾ, ਪਰਮੇਸ਼ਰ ਦਿਆਲੂ ਹੋ ਗਿਆ ਹੈ। ਤਿਸ ਜਨ ਕੀ ਕਾਟੀ ਫਾਸ, ਪਰਮਾਤਮਾ ਦੀ ਕਿਰਪਾਲਤਾ ਹੋਣੇ ਕਰਕੇ ਉਸ ਜੀਵ ਦੀ ਜਮਾ ਭਾਵੇਂ ਗ੍ਰਸਥ ਆਸ਼ਰਮ ਨੂੰ ਧਾਰਨ ਕਰਨ ਵਾਲਾ ਹੈ, ਪਰਮਾਤਮਾ ਜਿਸ ਜੀਵ ਦੇ ਹਿਰਦੇ ਦੀ ਅਡੋਲਤਾ ਬਣਾ ਦਿੰਦਾ ਹੈ, ਆਪਣੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਲਗਾ ਦਿੰਦਾ ਹੈ, ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਕਿਉਂਕਿ ਸਤਿਗੁਰੂ ਜੀ ਦੇ ਮੁੱਖ ਵਾਕ ਹਨ ਗੁਰਬਾਣੀ ਅੰਦਰ ਕਿ ਜੀਵਨ ਦੇ ਅੰਦਰ ਜਿਹੜਾ ਮਨੁੱਖ ਕਮਲ ਦੀ ਤਰ੍ਹਾਂ ਰਹਿ ਕੇ ਆਪਣਾ ਜੀਵਨ ਨਿਰਵਾਹ ਕਰਦਾ ਹੈ, ਉਹ ਭਾਵੇਂ ਸਾਧ ਸੰਗਤ ਜੀ ਵਿਹੰਗਮ ਹੋਵੇ, ਭਾਵੇਂ ਗ੍ਰਸਥ ਆਸ਼ਰਮ ਨੂੰ ਧਾਰਨ ਕਰਨ ਵਾਲਾ ਗ੍ਰਸਥੀ ਪਰਿਵਾਰ ਵਾਲਾ ਹੋਵੇ, ਜੇ ਸ਼ਬਦ ਦੇ ਨਾਲ ਚਿਤ ਬਿਰਤੀ ਨੂੰ ਜੋੜ ਕੇ ਰੱਖਦਾ ਹੈ, ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਕਰਕੇ ਰਹਿੰਦਾ ਹੈ, ਤਿੰਨਾਂ ਗੁਣਾਂ ਤੋਂ ਅਤੀਤ ਹੋ ਕਰਕੇ ਉਪਰਾਮ ਹੋ ਕੇ ਪਰਮਾਤਮਾ ਦੀ ਬੰਦਗੀ ਕਰਦਾ ਹੈ, ਉਹ ਹੀ ਅਸਲ ਦੇ ਵਿੱਚ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੁੰਦਾ ਹੈ। ਜ਼ਰੂਰੀ ਨਹੀਂ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਸੰਸਾਰ ਦੇ ਪਹਿਲਾਂ ਪਰਿਵਾਰ ਨੂੰ ਧਾਰਨ ਕਰ ਲਵੇ ਫਿਰ ਕਹੇ ਕਿ ਨਹੀਂ ਇਹ ਮੋਹ ਮਮਤਾ ਹੈ ਦੇ ਕਰਕੇ ਬੰਦਗੀ ਨਹੀਂ ਕੀਤੀ ਜਾ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਜੇ ਪਰਮਾਤਮਾ ਦੀ ਕਿਰਪਾ ਹੋ ਜਾਵੇ ਜੀਵ ਦੇ ਬੰਧਨਾਂ ਦੀ ਜਿਹੜੀ ਫਾਹੀ ਉਹ ਕੱਟੀ ਜਾਂਦੀ ਹੈ, ਫਿਰ ਉਹ ਭਾਵੇਂ ਗ੍ਰਸਤੀ ਹੋਵੇ ਤੇ ਭਾਵੇਂ ਵਿਹੰਗਮ ਉਦਾਸੀ ਹੋਵੇ, ਮਹਾਰਾਜ ਕਹਿੰਦੇ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਵਾਹਿਗੁਰੂ ਜੀ ਦਾ ਸਰੂਪ ਰੂਪੀ ਸੁਖ ਉਸ ਜੀਵ ਨੂੰ ਪ੍ਰਾਪਤ ਹੁੰਦਾ ਹੈ। ਪਰਮਾਤਮਾ ਜਿਸ ਜੀਵ ਤੇ ਕਿਰਪਾ ਕਰਦਾ ਹੈ, ਸਤਿਗੁਰੂ ਜੀ ਮਿਹਰ ਕਰਨ
ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਓ ਮੇਲ। ਹੋਏ ਅਨਨ ਮਨ ਹਟ ਕੀ ਦ੍ਰਿੜਤਾ ਆਪ ਸਕਾਉ ਜਾਨਾਤ ਜੋ ਅਨੰਦ ਨਿੰਦ ਕਰ ਛੋੜਿਓ ਸੋਈ ਫਿਰ ਖਾਤ ਸਹਜ ਸੁਭਾਏ ਭਏ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਕਹੋ ਨਾਨਕ ਗੁਰ ਪੂਰਾ ਭੇਟਿਆ ਪਰਵਾਨ ਗੇ ਰਸਤ ਉਦਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।